ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਡਿਪੋਰਟੇਸ਼ਨ ਚੱਲ ਰਹੀ ਆ। ਸਾਡੇ ਸਰੋਤੇ ਵੀ ਸਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ, ਤੇ 1 ਬਾਈ 1 ਆਪਾਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਹਾਂ। ਪਹਿਲੇ 33 ਘੰਟਿਆਂ ਦੇ ਵਿੱਚ ਹਰਜੋਤ ਸਿੰਘ ਜੀ, ਟਰੰਪ ਉਹਨਾਂ ਦੇ ਕਾਰਜਕਾਲ ਸਾਂਭਣ ਦੇ ਵਿੱਚ ਹੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਆਈਸ ਦੀ ਛਾਪੇਮਾਰੀ ਕੀਤੀ ਗਈ, ਜਿਸ ਦੇ ਵਿੱਚ 400 ਤੋਂ ਵੱਧ ਲੋਕਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿੱਚ ਵੱਖ-ਵੱਖ ਕ੍ਰਾਈਮਸ ਦੇ ਨਾਲ ਜੁੜੇ ਹੋਏ ਲੋਕ ਵੀ ਇਹਨਾਂ ਨੇ ਗ੍ਰਿਫਤਾਰ ਕੀਤੇ ਸੀ। ਅੱਜ ਅਮਰੀਕਾ ਦੇ ਜਿਹੜੇ ਪ੍ਰੈਸ ਸੈਕਟਰੀ ਆ, ਉਹਨਾਂ ਨੇ ਆਲਰੇਡੀ ਤਸਵੀਰਾਂ ਜਿਹੜੀਆਂ ਉਹ ਪਾ ਦਿੱਤੀਆਂ ਵੀ ਜਿਹੜਾ ਲਾਰਜੈਸਟ ਡੈਪੂਟੇਸ਼ਨ ਆਪਰੇਸ਼ਨ ਆ, ਉਸ ਦੇ ਲਈ US ਦੇ ਮਿਲਟਰੀ ਪਲੇਨਸ ਆ, ਜਿਹਦੇ ਵਿੱਚ ਕਾਰਗੋ ਜਿਹੜਾ ਜਾਂਦਾ ਸੀ, ਸਮਾਨ ਜਾਂਦਾ ਸੀਗਾ ਅਮਰੀਕੀ ਫੌਜ ਦੇ ਲਈ, ਉਹਦੇ ਵਿੱਚ ਲੋਕਾਂ ਨੂੰ ਕੜੀਆਂ ਲਾ ਕੇ ਬੰਨ੍ਹ ਕੇ, ਹੱਥਾਂ ਦੇ ਵਿੱਚ ਲੱਤਾਂ 'ਚ ਚੇਨਾਂ ਪਾ ਕੇ, ਲੱਕਾਂ 'ਚ ਚੇਨਾਂ ਪਾ ਕੇ ਉਹਨਾਂ ਨੂੰ ਉਸ ਲਾਈਨ ਬਣਾ ਕੇ ਉਹਦੇ ਵਿੱਚ ਬਿਠਾਇਆ ਜਾ ਰਿਹਾ ਆ, ਤੇ ਡਿਪੋਰਟ ਕਰਨੇ ਜਿਹੜੇ ਉਹ ਸ਼ੁਰੂ ਕੀਤੇ ਜਾ ਰਹੇ ਆ। ਇਹ ਜਿਹੜੀਆਂ ਤਸਵੀਰਾਂ ਕਈਆਂ ਦੇ ਲਈ ਬੜੀਆਂ ਇੱਕ ਹਿਸਾਬ ਦੇ ਨਾਲ ਡਰਾਉਣੀਆਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਹੋ ਸਕਦੀਆਂ ਆ, ਪਰ ਰਿਐਲਿਟੀ ਜਿਹੜੀ ਇਹੀ ਆ ਇਸ ਟਾਈਮ ਗਰਾਊਂਡ ਦੇ ਉੱਤੇ, ਵੀ ਫੜੋ ਫੜਾਈ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਇਸ ਦੇ ਵੱਖੋ ਵੱਖਰੇ ਅਸਰ ਜਿਹੜੇ ਉਹ ਹੋਣਗੇ, ਉਹ ਵੀ ਆਪਾਂ ਜਿਹੜੇ ਡਿਸਕਸ ਕਰਾਂਗੇ। ਪਰ ਹਰਜੋਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਲਾਰਜੈਸਟ ਡੈਪੂਟੇਸ਼ਨ ਆਪਰੇਸ਼ਨ ਦਾ ਇਹਨਾਂ ਨੇ ਆਖਿਆ ਸੀਗਾ ਵੀ ਅਸੀਂ ਸ਼ੁਰੂ ਕਰਨੀ ਆ, ਅਸੀਂ ਮਾਸ ਡੈਪੂਟੇਸ਼ਨ ਜਿਹੜੀਆਂ ਉਹ ਕਰਨੀਆਂ ਆ, ਟਰੰਪ ਪ੍ਰਸ਼ਾਸਨ ਇਸ ਟਾਈਮ ਲੋਕਾਂ ਨੂੰ ਅਰੈਸਟ ਕਰਕੇ, ਡਿਪੋਰਟ ਕਰਕੇ ਜਿਹੜੇ ਇਲੀਗਲ ਇਮੀਗ੍ਰੈਂਟਸ ਆ, ਉਹਨਾਂ ਨੂੰ ਅਮਰੀਕਾ ਤੋਂ ਬਾਹਰ ਕੱਢਣਾ ਜਿਹੜਾ ਉਹ ਸ਼ੁਰੂ ਕਰ ਚੁੱਕਾ ਹੈਗਾ ਆ। ਸੋ ਪਹਿਲਾਂ ਬਹੁਤ ਸਾਰੇ ਲੋਕ ਸੀ ਵੀ ਕਿਸ ਤਰ੍ਹਾਂ ਹੋਊਗਾ ਜੀ, ਇੰਨਾ ਪੋਸੀਬਲ ਨਹੀਂ। ਹੁਣ ਤੁਹਾਡੇ ਸਾਹਮਣੇ ਆ ਵੀ ਮਿਲਟਰੀ ਦੇ ਜਹਾਜ਼ ਉਹਨੇ ਯੂਜ਼ ਕਰਨੇ ਸ਼ੁਰੂ ਕਰ ਦਿੱਤੇ ਆ। 538 ਦੇ ਕਰੀਬ ਮਾਈਗ੍ਰੈਂਟਸ ਅਰੈਸਟ ਕੀਤੇ ਗਏ। ਮੋਸਟਲੀ ਉਹਨਾਂ 'ਚ ਹਜੇ ਤੱਕ ਕ੍ਰਿਮੀਨਲ ਆ ਜਾਂ ਸਸਪੈਕਟਡ ਟੈਰਰਿਸਟ ਹੈਗੇ ਆ। ਹੰਡਰਡਸ ਲੋਕਾਂ ਨੂੰ ਜੋ ਡਿਪੋਰਟ ਕੀਤਾ ਗਿਆ ਲਾਰਜ ਸਕੇਲ ਆਪਰੇਸ਼ਨ, ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਦੂਜੀ ਟਰਮ ਦਾ ਆ। ਰੇਡਸ ਨਿਊਯਾਰਕ, ਜਿਹੜਾ ਨਿਊ ਜਰਸੀ ਦਾ ਏਰੀਆ ਆ, ਉੱਥੇ ਪਈਆਂ, ਉੱਥੇ ਬਿਜ਼ਨੈਸਿਸ ਤੇ ਪਈਆਂ, ਲੋਕਾਂ ਨੂੰ ਫੜਿਆ ਗਿਆ। ਨਿਊਯਾਰਕ ਦੇ ਮੇਅਰ ਜਿਹੜੇ ਆ ਉਹ ਕਾਫੀ ਅਪਸੈਟ ਹੈਗੇ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਰਿਮੇਨ ਇਨ ਮੈਕਸੀਕੋ ਪਾਲਿਸੀ ਜਿਹੜੀ ਆ ਉਹ ਰੀਇਨਸਟੇਟ ਕਰ ਦਿੱਤੀ ਹੈਗੀ ਆ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਮਿਲਟਰੀ ਦੇ ਜਹਾਜ਼ ਜਿਹੜੇ ਆ ਉਹ ਯੂਜ਼ ਕੀਤੇ ਜਾ ਰਹੇ ਹੈਗੇ ਆ। ਆਪਣੇ ਬੇ ਏਰੀਏ ਦੇ ਵਿੱਚ, ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਜੋ ਸਕੂਲਾਂ ਨੂੰ ਕੱਲ ਬੱਚੇ ਜਾਂਦੇ ਸੀ, ਉਹਨਾਂ ਦੀਆਂ ਬੱਸਾਂ ਦੇ ਵਿੱਚ ਆਈਸ ਵਾਲੇ ਏਜੰਟ ਚੜ ਗਏ ਤੇ ਕੱਲੇ ਦੀ ਉਹਨਾਂ ਨੇ ID ਚੈੱਕ ਕੀਤੀ ਤੇ ਪੁੱਛਿਆ ਵੀ ਤੁਸੀਂ ਕਿਹੜੇ ਮੁਲਕ ਤੋਂ ਹੈਗੇ ਆ। ਸੈਨ ਫਰਾਂਸਿਸਕੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸਟੂਡੈਂਟਸ ਨੇ ਰਿਪੋਰਟਡ ਕੀਤਾ ਵੀ ਉਹਨਾਂ ਨੂੰ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਟਸ ਨੇ ਵੀਰਵਾਰ ਸਵੇਰੇ ਮਿੰਨੀ ਬੱਸ, ਜਿਨ੍ਹਾਂ ਦੇ ਵਿੱਚ ਉਹ ਚੜ ਕੇ ਬਲਬੋਆ ਹਾਈ ਸਕੂਲ ਜਾਂਦੇ ਆ, ਤੇ ਹੋਰ ਇੱਕ ਸਕੂਲ ਦਾ ਨਾਂ ਆ, ਉੱਥੇ ਦੇ ਪ੍ਰਿੰਸੀਪਲ ਕੈਥਰੀਨ ਐਰਨਸਨ ਨੇ ਦੱਸਿਆ ਵੀ ਬੈਲੀ ਮਿਡਲ ਸਕੂਲ ਦੇ ਸਟੂਡੈਂਟਸ ਨੇ ਵੀ ਉਹਨਾਂ ਨੂੰ ਇਹ ਦੱਸਿਆ ਵੀ ਉਹਨਾਂ ਦੀਆਂ ਆਈਡੀਆਂ ਚੈੱਕ ਕੀਤੀਆਂ ਗਈਆਂ, ਪੁੱਛਿਆ ਗਿਆ ਵੀ ਕਿਹੜੇ ਮੁਲਕ ਤੋਂ ਤੁਸੀਂ ਬਿਲੋਂਗ ਕਰਦੇ ਹੈਗੇ ਆ। ਇਹ 29 ਮਿੰਨੀ ਬੱਸ ਜੋ ਸਕੂਲ ਬੱਚਿਆਂ ਨੂੰ ਸਕੂਲ 'ਚ ਛੱਡਣ ਜਾਂਦੀ ਸੀ, ਉਹਦੇ ਉੱਤੇ ਸਾਰਾ ਕੁਝ ਵਾਪਰਿਆ ਹੈਗਾ। ਇਹਦੇ ਕਰਕੇ ਬਹੁਤ ਸਾਰੇ ਲੋਕ ਘਬਰਾਏ ਹੋਏ ਆ। ਉਹਨਾਂ ਨੇ ਅੱਜ ਆਪਣੇ ਬੱਚਿਆਂ ਨੂੰ ਸਕੂਲ 'ਚ ਨਹੀਂ ਭੇਜਿਆ, ਜਿਨ੍ਹਾਂ ਨੂੰ ਲੱਗਦਾ ਹੈ ਵੀ ਉਹਨਾਂ ਦੇ ਬੱਚਿਆਂ ਨੂੰ ਅਰੈਸਟ ਕੀਤਾ ਜਾ ਸਕਦਾ ਹੈਗਾ। ਬਿਲਕੁਲ। ਵੈਸੇ ਕੈਲੀਫੋਰਨੀਆ ਦਾ ਕਾਨੂੰਨ ਕਹਿੰਦਾ ਆ ਵੀ ਜਿਹੜੇ ਸਕੂਲ ਵਾਲੇ ਆ, ਨਾ ਉਹ ਨਿਆਣੇ ਦੀ ਇਮੀਗ੍ਰੇਸ਼ਨ ਸਟੇਟਸ, ਨਾ ਮਾਪਿਆਂ ਦੇ ਇਮੀਗ੍ਰੇਸ਼ਨ ਸਟੇਟਸ ਨੂੰ ਪੁੱਛ ਸਕਦੇ ਆ। ਕੱਲ ਜਿਸ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ, ਉਹਨਾਂ ਦੀਆਂ ਵੀ ਬਹੁਤ ਸਾਰੇ ਮਾਪਿਆਂ ਨੂੰ ਈਮੇਲਸ, ਚਿੱਠੀਆਂ ਜਾਂ ਕਮਿਊਨੀਕੇਸ਼ਨ ਜਿਹੜੀਆਂ ਉਹ ਆਈਆਂ ਹੋਣਗੀਆਂ, ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਸਾਡੇ ਜੇ ਇੱਥੇ ਆਉਂਦੇ ਆ ਤਾਂ ਕਾਨੂੰਨ ਦੇ ਮੁਤਾਬਕ, ਕੈਲੀਫੋਰਨੀਆ ਦੇ ਕਾਨੂੰਨ ਦੇ ਮੁਤਾਬਕ ਅਸੀਂ ਇਨਫੋਰਮੇਸ਼ਨ ਜਿਹੜੀ ਉਹ ਨਾ ਅਸੀਂ ਲੈਂਦੇ ਹਾਂ ਤੇ ਨਾ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਜਾਊਗੀ। ਜਿਹੜੇ ਸਾਡੇ ਸਿਟੀ ਦਾ ਮੇਨ ਪੁਲਿਸ ਚੀਫ ਆ, ਉਹੀ ਪੁਆਇੰਟ ਆਫ ਕੰਟੈਕਟ ਉਹਨਾਂ ਦੇ ਲਈ ਜਿਹੜਾ ਹੋਊਗਾ ਇਮੀਗ੍ਰੇਸ਼ਨ ਵਾਲਿਆਂ ਦੇ ਲਈ। ਕਹਿੰਦੇ ਵੀ ਜੇ ਇਮੀਗ੍ਰੇਸ਼ਨ ਵਾਲੇ ਸਕੂਲ ਦੇ ਵਿੱਚ ਆਉਣਾ ਚਾਹੁੰਦੇ ਆ ਤਾਂ ਪਹਿਲਾਂ ਉਹਨਾਂ ਨੂੰ ਉੱਥੇ ਦੱਸਣਾ ਜਿਹੜਾ ਉਹ ਪਊਗਾ। ਪਰ ਇਹ ਚੀਜ਼ ਦਾ ਇਸ ਟਾਈਮ ਮਾਹੌਲ ਇੱਦਾਂ ਹੈ ਵੀ ਟਰੰਪ ਹੋਣਾ ਨੇ ਆਈਸ ਤੇ CBP ਨੂੰ ਇਹ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਚਲਾਉਣਾ ਸ਼ੁਰੂ ਕੀਤਾ ਆ, ਚੱਕ ਚਕਾਈ ਕਰੋ, ਬਾਅਦ ਦੀ ਬਾਅਦ 'ਚ ਦੇਖੀ ਜਾਊਗੀ ਕਿਹੜਾ ਛੱਡਣਾ ਆ, ਕਿਹੜਾ ਰੱਖਣਾ ਆ। ਜੀ ਐਡ ਕਰਦੇ ਜਾਈਏ ਵੀ ਜਿੱਦਾਂ ਪਹਿਲੇ ਦਿਨ ਤੋਂ ਹੀ ਆਪਾਂ ਪਿਛਲੇ ਹਫ਼ਤੇ ਤੋਂ ਜਿੰਨੇ ਸਾਡੇ ਸਰੋਤੇ ਉਹਨਾਂ ਨੂੰ ਕਹਿ ਰਹੇ ਆ ਵੀ ਨੋ ਮੈਟਰ ਤੁਸੀਂ ਸਿਟੀਜ਼ਨ ਆ, ਪਰਮਾਨੈਂਟ ਰੈਜ਼ੀਡੈਂਟ ਆ, ਆਪਣੀ ID ਪ੍ਰੂਫ ਦੀ, ਸਿਟੀਜ਼ਨ ਦੀ, ਗ੍ਰੀਨ ਕਾਰਡ ਦੀ ਜੇਬ ਦੇ ਵਿੱਚ ਰੱਖੋ।
ਜਿਹੜਾ ਨਿਊਯਾਰਕ, ਹੁਣ ਸਾਡੇ ਸਰੋਤੇ ਕੁਝ ਦੱਸ ਰਿਹਾ ਵੀ ਹੇਵਰਡ ਦੇ ਵਿੱਚ ਵੀ ਆਈਸ ਦੀਆਂ ਗੱਡੀਆਂ ਦੇਖੀਆਂ ਗਈਆਂ। ਨਿਊਯਾਰਕ ਦੇ ਵਿੱਚ ਵੀ ਕਾਫੀ ਲੋਕਾਂ ਨੂੰ ਅਰੈਸਟ ਕੀਤਾ ਗਿਆ ਆ। ਨਿਊਯਾਰਕ ਜੋ ਨਿਊ ਜਰਸੀ ਦਾ ਏਰੀਆ ਹੈਗਾ, ਉੱਥੇ ਦਾ ਮੇਅਰ ਬਹੁਤ ਅਪਸੈਟ ਆ। ਉਹ ਕਹਿੰਦਾ ਯਾਰ ਵੀ ਸਾਡੇ ਤਾਂ ਇੱਥੇ ਇੱਕ ਬਿਜ਼ਨਸ ਜਿਹੜਾ ਹੈਗਾ, ਉੱਥੇ ਛਾਪਾ ਮਾਰ ਕੇ ਯੂਐਸ ਸਿਟੀਜ਼ਨਸ ਨੂੰ ਵੀ ਜਿਹੜਾ ਪਿਕ ਕੀਤਾ ਗਿਆ। ਕੱਲੇ ਯੂਐਸ ਸਿਟੀਜ਼ਨ ਨਹੀਂ, ਮਿਲਟਰੀ ਦਾ ਇੱਕ ਵੈਟਰਨ ਵੀ ਸੀ ਉਹਨਾਂ ਦੇ ਵਿੱਚ, ਹਾਲਾਂਕਿ ਬਾਅਦ ਦੇ ਵਿੱਚ ਜ਼ਰੂਰ ਉਹਨਾਂ ਨੂੰ ਛੱਡ ਦਿੱਤਾ ਗਿਆ। ਯੂਐਸ ਸਿਟੀਜ਼ਨ, ਯੂਐਸ ਮਿਲਟਰੀ ਵੈਟਰਨ ਤੇ ਅਨਡਾਕੂਮੈਂਟਡ ਇੰਡੀਵਿਜੂਅਲਸ। ਇਹ ਮੇਅਰ ਆਫ ਨਿਊਯਾਰਕ, ਨਿਊ ਜਰਸੀ ਦੇ, ਉਹਨਾਂ ਨੇ ਦੱਸਿਆ ਵੀ ਫੈਡਰਲ ਇਮੀਗ੍ਰੇਸ਼ਨ ਏਜੰਟਸ ਨੇ ਲੋਕਲ ਬਿਜ਼ਨੈਸਸ ਦੇ ਉੱਤੇ ਰੇਡ ਮਾਰੀ ਹੈਗੀ ਆ। ਮੇਅਰ ਰਾਸ ਬਰਾਕਾ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਅੱਜ ਆਈਸ ਵਾਲਿਆਂ ਨੇ ਲੋਕਲ ਬਿਜ਼ਨੈਸਸ ਦੇ ਉੱਤੇ ਛਾਪੇ ਮਾਰੇ ਤੇ ਉੱਥੇ ਕਈ ਲੋਕਾਂ ਨੂੰ ਅਰੈਸਟ ਕੀਤਾ ਹੈਗਾ। ਕਹਿੰਦੇ ਭਈ ਅਸੀਂ ਏਦਾਂ ਹੀ ਚੁੱਪ ਕਰਕੇ ਨਹੀਂ ਬੈਠਾਂਗੇ, ਤੁਸੀਂ ਲੋਕਾਂ ਨੂੰ ਟੈਰਰਾਈਜ਼ ਕਰ ਰਹੇ ਹੈਗੇ। ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਤੇ ਉਹਨਾਂ ਨੇ ਕਿਹਾ ਵੀ ਮੈਂ ਪ੍ਰੈਸ ਕਾਨਫਰੰਸ ਵੀ ਥੋੜੇ ਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਰੂੰਗਾ ਵੀ ਕਿਸ ਤਰ੍ਹਾਂ ਆਪਾਂ ਡਿਫੈਂਡ ਕਰਨਾ ਆ, ਕਿਸ ਤਰ੍ਹਾਂ ਲੋਕਾਂ ਦੇ ਜਿਹੜੇ ਸਿਵਲ ਤੇ ਹਿਊਮਨ ਰਾਈਟਸ ਆ ਉਹਨਾਂ ਨੂੰ ਬਚਾਉਣਾ ਹੈਗਾ। ਇਹ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਨਿਊਯਾਰਕ, ਨਿਊ ਜਰਸੀ ਸਟੇਟ ਦਾ ਜਿਹੜਾ ਸ਼ਹਿਰ ਆ, ਇਹ ਸੈਂਚੁਰੀ ਸਿਟੀ ਆ। ਜੀ ਬਿਲਕੁਲ। ਸੋ ਇਹ ਬਿਲਕੁਲ ਇਸ ਟਾਈਮ ਡਰ ਦਾ, ਖੌਫ ਦਾ ਮਾਹੌਲ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਲੋਕਾਂ ਦੇ ਲਈ ਬਣਾ ਰਿਹਾ ਆ। ਵਾਰੰਟਲੈਸ ਕਹਿੰਦੇ ਸਰਚਿਸ, ਜੈਕਪੂਟ ਥਗਸ, ਇਹ ਜਿਹੜੇ ਵਾਟਸਨ, ਕੋਲਮਨ, ਬੌਨੀ ਆ, ਉਹ ਕਹਿੰਦੇ ਵੀ ਵੈਟਰਨਸ ਤੱਕ ਵੀ ਜਿਹੜੇ ਇਹਨਾਂ ਨੇ ਡਿਟੇਨ ਕਰ ਲਏ ਆ। ਸੋ ਕਹਿੰਦੇ ਵੀ ਇਹ ਨਿਊ ਜਰਸੀ ਦੇ, ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਉਹਨਾਂ ਦੀ ਜਿਹੜੇ ਉੱਥੇ ਦੇ ਮੈਂਬਰ ਨੇ ਚੁਣੇ ਹੋਏ ਇਲੈਕਟਡ ਅਫੀਸ਼ੀਅਲ, ਉਹ ਕਹਿੰਦੇ ਵੀ ਰੇਨ ਆਫ ਟੈਰਰ, ਟਰੰਪ ਦੀ ਰੇਨ ਆਫ ਟੈਰਰ ਜਿਹੜੀ ਆ ਉਹ ਚੱਲ ਰਹੀ ਆ, ਜਿਸ ਚੀਜ਼ ਦੇ ਉਲਟ ਅਮਰੀਕਾ ਦੀ ਜਨਰੇਸ਼ਨ ਨੇ ਕਈ ਚੀਜ਼ਾਂ ਦੇ ਲਈ ਜਿਹੜਾ ਉਹ ਫਾਈਟ ਕੀਤਾ ਹੈਗਾ ਆ। ਸੋ ਮਾਹੌਲ ਇਦਾਂ ਦਾ ਡਰ ਦਾ ਇਸ ਟਾਈਮ ਪੈਦਾ ਹੋ ਚੁੱਕਾ ਆ। ਗਵਾਂਢ ਦੇ ਵਿੱਚ ਹੁਣ ਪੁਲਿਸ ਵਾਲੀ ਗੱਡੀ ਵੀ ਆਵੇ ਨਾ, ਉਹ ਵੀ ਲੋਕਾਂ ਨੂੰ ਹੁਣ ਆਈਸ ਤੇ CBP ਵਾਲੀ ਲੱਗਣ ਲੱਗ ਜਾਂਦੀ ਆ। ਸੋ ਇਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਬਣੀਆਂ ਪਈਆਂ, ਪਰ ਉਹ ਇਹ ਸਿਚੁਏਸ਼ਨ ਇਦਾਂ ਹੀ ਆ। ਅੱਜ ਕਿਸੇ ਹੋਰ ਦੇ ਨਾਲ ਆ, ਕੱਲ ਨੂੰ ਕਿਸੇ ਹੋਰ ਦੇ ਨਾਲ ਆ, ਪਰਸੋਂ ਸ਼ਾਇਦ ਵਾਰੀ ਕਿਸੇ ਦੀ ਵੀ ਜਿਹੜੀ ਇਸ ਦੇ ਵਿੱਚ ਇਦਾਂ ਆ ਸਕਦੀ ਹੈਗੀ ਆ। ਸੋ 11 ਅਟਰਨੀ ਜਨਰਲਸ, ਜਿਨ੍ਹਾਂ ਦੇ ਵਿੱਚ ਕੈਲੀਫੋਰਨੀਆ ਦੇ ਵੀ ਅਟਰਨੀ ਜਨਰਲ ਰੌਬ ਬੌਂਟਾ ਸ਼ਾਮਲ ਆ, ਉਹਨਾਂ ਨੇ ਟਰੰਪ ਉਹਨਾਂ ਦੇ ਉਸ ਡਿਪਾਰਟਮੈਂਟ ਆਫ ਜਸਟਿਸ ਦੀ ਗੱਲ ਨੂੰ ਰੱਦ ਕਰ ਦਿੱਤਾ, ਡਿਸਮਿਸ ਕਰ ਦਿੱਤਾ, ਵੀ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਵੀ ਜੇ ਲੋਕਲ ਮੁਲਾਜ਼ਮ ਸਟੇਟ ਤੇ ਜਿਹੜੇ ਸਿਟੀਜ਼ ਦੇ ਜੇ ਹੈਲਪ ਨਹੀਂ ਕਰਦੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ, ਤੇ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਊਗਾ। ਉਹ ਕਹਿੰਦੇ ਵੀ ਅਸੀਂ ਇਸ ਪੂਰੀ ਚੀਜ਼ ਨੂੰ ਜਿਹੜਾ ਇਸ ਟਾਈਮ ਡਿਸਮਿਸ ਕਰਦੇ ਹਾਂ, ਅਸੀਂ ਉਹਨਾਂ ਨੂੰ ਰੱਦ ਕਰਦੇ ਹਾਂ। ਸਾਡੇ ਕੋਲ ਇਦਾਂ ਦੀ ਕੋਈ ਵੀ ਜਿਹੜੀ ਉਹ ਚੀਜ਼ ਨਹੀਂ ਹੈਗੀ। ਉਹਨਾਂ ਦੇ ਨਾਲ 10 ਹੋਰ ਡੈਮੋਕ੍ਰੇਟ ਪਾਰਟੀ ਦੇ ਨਾਲ ਜਿਹੜੀਆਂ ਸਟੇਟਸ ਜਿੱਥੇ ਜਿੱਤੀਆਂ ਆ, ਉਹਨਾਂ ਦੇ ਅਟਰਨੀ ਜਨਰਲਸ ਨੇ ਕਿਹਾ ਆ ਵੀ ਉਹ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਉਹ ਇਸ ਤਰੀਕੇ ਨਾਲ ਸਟੇਟਾਂ ਨੂੰ ਕਮਾਂਡੀਰ ਜਿਹੜੀ ਆ ਉਹ ਨਹੀਂ ਕਰ ਸਕਦੀ। ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਐਫਰਟਸ ਦੇ ਵਿੱਚ ਐਕਟਿੰਗ ਡਿਪਟੀ ਅਟਰਨੀ ਜਨਰਲ ਐਮਿਲ ਬੋਵ ਨੇ ਇੱਕ ਜਿਹੜਾ ਮੈਮੋ ਆ ਉਹ ਸਾਰਿਆਂ ਨੂੰ ਜਿਹੜਾ ਇਸ ਦੇ ਵਿੱਚ ਘੱਲਿਆ ਸੀ। ਸੋ ਉਹਨਾਂ ਨੇ ਕਿਹਾ ਵੀ ਅਸੀਂ ਇਸ ਦੀ ਪਾਲਣਾ ਨਹੀਂ ਕਰਾਂਗੇ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਸਾਡਾ ਕੋਈ ਮਕਸਦ ਕਿਸੇ ਨੂੰ ਡਰਾਉਣਾ ਨਹੀਂ ਹੈਗਾ। ਸਾਡਾ ਮਕਸਦ ਆ ਵੀ ਆਪਣੀ ਕਮਿਊਨਿਟੀ ਨੂੰ ਐਜੂਕੇਸ਼ਨ ਦਈਏ, ਉਹਨਾਂ ਨੂੰ ਦਸੀਏ ਵੀ ਕਿੱਥੇ ਕਿੱਥੇ ਜੋ ਆ ਤੁਸੀਂ ਕਿਸ ਤਰ੍ਹਾਂ ਆਪਣੇ ਡਾਕੂਮੈਂਟਸ ਰੈਡੀ ਰੱਖਣੇ ਆ ਤਾਂ ਕਿ ਤੁਸੀਂ ਇਸ ਹਰਾਸਮੈਂਟ ਦਾ ਸ਼ਿਕਾਰ ਨਾ ਹੋ। ਬਹੁਤ ਸਾਰੇ ਆਪਣੇ ਭੈਣਾਂ ਭਰਾਵਾਂ ਦੇ ਬੱਚਿਆਂ ਦੇ ਪੇਰੈਂਟਸ ਇੰਡੀਆ ਤੋਂ ਆਉਂਦੇ ਹੈਗੇ ਆ। ਹੁਣ ਇਹ ਖਬਰ ਆ ਰਹੀ ਆ ਵੀ ਨਿਊਯਾਰਕ ਜਿਹੜਾ ਨਿਊ ਜਰਸੀ ਦਾ 에ਅਰਪੋਰਟ ਆ, ਉੱਥੇ ਇੱਕ H1B ਵੀਜ਼ਾ ਦੇ ਪੇਰੈਂਟਸ ਉਹਨਾਂ ਨੂੰ ਵਿਜ਼ਿਟ ਕਰਨ ਆ ਰਹੇ ਸੀ 5 ਮਹੀਨੇ ਦੇ ਲਈ। ਉਹਨਾਂ ਨੇ 1 ਵੇ ਟਿਕਟ ਲਈ ਸੀ ਤੇ ਜਦੋਂ ਉੱਥੇ ਇਮੀਗ੍ਰੇਸ਼ਨ ਆਫੀਸਰਸ ਨੇ ਪੁੱਛਿਆ ਵੀ ਤੁਸੀਂ 1 ਵੇ ਟਿਕਟ ਕਾਹਤੇ ਲਈ ਆ, ਤੁਹਾਡੇ ਕੋਲ ਤਾਂ B1 ਤੇ B2 ਵਿਜ਼ਟਰ ਵੀਜ਼ਾ ਹੈਗਾ। ਉਹਨੇ ਕਿਹਾ ਵੀ ਅਸੀਂ 5 ਮਹੀਨੇ ਰਹਿਣਾ ਆ, ਸੋ ਟਾਈਮ ਦਾ ਪੱਕਾ ਪਤਾ ਨਹੀਂ ਵੀ ਪਹਿਲਾਂ ਚੱਲ ਜਾਈਏ ਜਾਂ ਥੋੜਾ 5 ਮਹੀਨੇ ਤੋਂ ਥੋੜੇ ਦਿਨ ਬਾਅਦ ਚੱਲ ਜਾਈਏ। ਤੇ ਉਹਨਾਂ ਨੇ ਉੱਥੋਂ ਹੀ ਬਜ਼ੁਰਗ ਜਿਹੜੇ ਪੇਰੈਂਟਸ ਸੀ ਵਾਪਸ ਇੰਡੀਆ ਨੂੰ ਉਹ ਭੇਜ ਦਿੱਤੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਨਵਾਂ ਜਿਹੜਾ 2025 ਦੇ ਰੈਗੂਲੇਸ਼ਨਸ ਆ ਉਹਨਾਂ ਦੇ ਮੁਤਾਬਕ ਰਿਟਰਨ ਟਿਕਟ ਮੈਂਡੇਟਰੀ ਹੈਗੀ ਆ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਹਾਡਾ ਕੋਈ ਰਿਸ਼ਤੇਦਾਰ ਵਿਜ਼ਟਰ ਵੀਜ਼ੇ ਦੇ ਉੱਤੇ ਆ ਰਿਹਾ ਆ, ਮੇਕ ਸ਼ੋਰ ਕਰੋ ਉਹਨਾਂ ਦੀ ਰਿਟਰਨ ਟਿਕਟ ਹੋਵੇ। ਜੇ ਰਿਟਰਨ ਟਿਕਟ ਨਾ ਹੋਈ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਵੀ ਨਿਊ ਜਰਸੀ 에ਅਰਪੋਰਟ ਤੋਂ ਕੱਲ
ਪਰਿਵਾਰ ਵਾਪਸ ਭੇਜਿਆ ਗਿਆ ਆ ਤੇ ਤੁਹਾਡੇ ਰਿਸ਼ਤੇਦਾਰ ਵੀ ਜਿਹੜੇ ਆ ਉਹ ਵਾਪਸ ਭੇਜੇ ਜਾਊਗੇ। ਹਾਲਾਂਕਿ ਇਹ ਕਹਿੰਦੇ ਵੀ ਅਨਅਨਾਊਂਸਡ ਰੂਲ ਚੇਂਜਸ ਆ, ਇਹ ਰੂਲ ਤਾਂ ਕਿਤੇ ਹੈ ਹੀ ਨਹੀਂ ਹੈ। ਅਨਐਕਸਪੈਕਟਡ ਇਨਫੋਰਸਮੈਂਟ ਆਫ ਦਿਸ ਰੂਲ ਹੈਜ਼ ਸਪਾਰਕ ਕੰਸਰਨ ਅਮੰਗ ਟਰੈਵਲਰਸ। ਹੁਣ ਟਰੈਵਲਰ ਬਹੁਤ ਔਖੇ ਆ, ਕਿਉਂਕਿ ਯੂਜ਼ਲੀ ਕੀ ਹੁੰਦਾ, ਜਿੰਨੇ ਵੀ ਵਿਜ਼ਿਟ ਕਰਨ ਆਉਂਦੇ ਆ ਬਜ਼ੁਰਗ ਆ ਜਾਂ ਕੋਈ, ਕਈ ਵਾਰੀ ਹੁੰਦਾ ਕਿਸੇ ਦਾ ਵਿਆਹ ਆ, ਅਗਲਾ ਸੋਚਦਾ ਵੀ ਚੱਲ 2 ਮਹੀਨੇ ਲਾ ਲਓ, 3 ਮਹੀਨੇ ਲਾ ਲਓ, ਜਾਂ ਪਹਿਲਾਂ ਜਾਣਾ ਆ, ਕਈ ਵਾਰੀ ਨਹੀਂ ਰਿਟਰਨ ਟਿਕਟ ਲੈਂਦੇ। ਪਰ ਹੁਣ ਇਹ ਈਵਨ ਦੋ ਕਿਤੇ ਕਲੀਅਰ ਨਹੀਂ ਲਿਖਿਆ ਗਿਆ, ਪਰ ਇਹ ਚੀਜ਼ ਵਾਪਰੀ ਆ। ਸੋ ਜਿੰਨੇ ਵੀ ਲੋਕ ਵਿਜ਼ਿਟ ਕਰਨ ਆ ਰਹੇ ਆ, ਕਿਸੇ ਵੀ ਮੁਲਕ ਤੋਂ ਆ ਰਹੇ ਆ ਤੁਸੀਂ, ਚਾਹੇ ਕੈਨੇਡਾ ਤੋਂ ਆ ਰਹੇ, ਚਾਹੇ ਇੰਡੀਆ ਚੋਂ, ਕਿਸੇ ਮੇਕ ਸ਼ੋਰ ਕਰੋ ਵੀ ਤੁਹਾਡੀ ਰਿਟਰਨ ਟਿਕਟ ਹੋਵੇ, ਨਹੀਂ ਤਾਂ ਤੁਹਾਨੂੰ ਡਿਪੋਰਟ ਕੀਤਾ ਜਾਊਗਾ ਜੀ। ਵਾਪਸ ਜਿਹੜਾ ਉਹ ਤੁਹਾਨੂੰ ਘੱਲਿਆ ਜਿਹੜਾ ਇਸ ਦੇ ਵਿੱਚ ਜਾ ਜੀ। ਸਕਦਾ ਹੈਗਾ ਆ। ਸੋ ਇਹ ਮੇਕ ਸ਼ੋਰ ਕਰੋ ਵੀ ਤੁਸੀਂ ਜਿਹੜਾ ਉਹ ਬਣਾ ਕੇ ਆਓ। ਕਈ ਵਾਰੀ ਬੰਦਾ ਕਹਿ ਜਾਂਦਾ ਵੀ ਉਹ ਜੀ ਵਿਆਹ ਸ਼ਾਦੀ ਆ ਜੀ, ਅਜੇ ਵੇਖ ਕੇ ਦੇਖਾਂਗੇ ਕਿੱਦਾਂ ਕਰਨਾ ਆ, ਜਾਂ ਉਹ ਦੱਸਣਗੇ ਜਾਂ ਕਿਵੇਂ ਆ। ਸੋ ਤੁਹਾਡੀ ਜਿਹੜੀ ਉਹ ਕਲੀਅਰ ਹੋਣੀ ਚਾਹੀਦੀ ਆ, ਮਨਸ਼ਾ ਜਿਹੜੀ ਉਹਨਾਂ ਨੂੰ ਕਲੀਅਰ ਦਿਖਣੀ ਚਾਹੀਦੀ ਵੀ ਭਾਈ ਤੁਸੀਂ ਵਾਪਸ ਜਾਣਾ ਜਿਹੜਾ ਉਹ ਹੈਗਾ ਆ। ਸੋ ਹੋ ਸਕਦਾ ਵੀ ਆਉਂਦੇ ਦਿਨਾਂ ਦੇ ਵਿੱਚ ਇਹ ਖਬਰਾਂ ਆਮ ਹੀ ਜਿਹੜੀਆਂ ਹੋਣ ਵੀ ਜਿੱਥੇ ਲੋਕਾਂ ਨੂੰ, ਜਿਨ੍ਹਾਂ ਦੇ ਕੋਲ ਵੈਲਿਡ ਵੀਜ਼ੇ ਵੀ ਹੈਗੇ ਆ ਨਾ, ਜਿਹੜੇ ਇਹ ਸੋਚਦੇ ਨੇ ਵੀ ਇਕੱਲੇ ਇਲੀਗਲ ਇਮੀਗ੍ਰੇਸ਼ਨ ਦੇ ਉਲਟ ਹੀ ਜਿਹੜਾ ਇਹ ਹੈਗੇ ਆ, ਇਹ ਸਾਰੀ ਇਮੀਗ੍ਰੇਸ਼ਨ ਦੇ ਉਲਟ ਆ। ਉਹ ਸਿਰਫ ਤੇ ਸਿਰਫ ਜਿੱਦਾਂ ਟਰੰਪ ਉਹਨਾਂ ਦੀ ਆਪਣੀ ਜ਼ੁਬਾਨੀ ਆ ਵੀ ਨਾਰਵੇ, ਡੈਨਮਾਰਕ, ਇਹੋ ਜਿਹੇ ਲੋਕਾਂ ਤੋਂ ਇਮੀਗ੍ਰੈਂਟ ਆਉਣ, ਸਾਨੂੰ ਹੋਰ ਮੁਲਕਾਂ ਦੇ ਲੋਕ ਜਿਹੜੇ ਆ ਉਹ ਨਹੀਂ ਚਾਹੀਦੇ ਹੈਗੇ। ਸੋ ਇਹ ਬਹੁਤ ਕੁਝ ਜਿਹੜਾ ਚੇਂਜ ਹੋ ਚੁੱਕਾ ਆ, ਤੇ ਇਹ ਜਿਹੜੀਆਂ ਚੇਂਜਸ ਆ ਹੌਲੀ ਹੌਲੀ ਆਪਾਂ ਨੂੰ ਪਤਾ ਲੱਗਣੀਆਂ। ਅਜੇ 1 ਵੀਕ ਵੀ ਨਹੀਂ ਹੋਇਆ, ਅਜੇ 5ਵਾਂ-6ਵਾਂ ਦਿਨ ਆ। 20 ਤਰੀਕ ਨੂੰ ਉਹਨਾਂ ਨੇ ਸਹੁੰ ਚੁੱਕੀ, ਅੱਜ 24 ਤਰੀਕ ਆ। ਸੋ ਉਸ ਦੇ ਦਰਮਿਆਨ ਹੀ ਤੁਸੀਂ ਦੇਖੋ ਵੀ ਇੰਨਾ ਕੁਛ ਜਿਹੜੀ ਤੜਥੱਲੀ ਆ ਉਹ ਮੱਚ ਚੁੱਕੀ ਹੈਗੀ ਆ। ਜਿਹੜੀਆਂ ਪ੍ਰੈਸ ਸੈਕਟਰੀ ਨੇ ਹੁਣੇ ਰੀਸੈਂਟਲੀ ਫੋਟੋਆਂ ਸ਼ੇਅਰ ਕੀਤੀਆਂ ਨਾ ਡੈਪੂਟੇਸ਼ਨ ਫਲਾਈਟਸ ਦੀਆਂ, ਉਹ ਤੁਹਾਡੇ ਨਾਲ ਮੈਂ ਥੋੜ੍ਹੀਆਂ ਜਿਹੀਆਂ ਜਿਹੜੇ ਦੇਖ ਰਹੇ ਆ ਸਾਡੇ ਜਿਹੜੇ ਦਰਸ਼ਕ ਆ, ਉਹਨਾਂ ਦੇ ਨਾਲ ਜਿਹੜੇ ਆਪਾਂ ਸ਼ੇਅਰ ਕਰਦਾ ਜਾਵਾਂ, ਤਾਂ ਉੱਥੋਂ ਇਹ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਉਹ ਇਸ ਮੌਕੇ ਪੂਰੀ ਤਰ੍ਹਾਂ ਜਿਹੜੇ ਆ ਉਹ ਤਿਆਰੀ ਦੇ ਵਿੱਚ ਆ ਵੀ ਅਸੀਂ ਆਹੀ ਕੁਛ ਜਿਹੜਾ ਉਹ ਕਰਨ ਜਾ ਰਹੇ ਆ। ਸੋ ਤੁਸੀਂ ਦੇਖ ਸਕਦੇ ਆ ਵੀ ਇਸ ਤਰੀਕੇ ਦੇ ਨਾਲ ਅਮਰੀਕਨ ਜਿਹੜੇ ਆਰਮੀ ਦੇ, 에ਅਰ ਫੋਰਸ ਦੇ ਜਿਹੜੇ ਜਹਾਜ਼ ਆ, ਉਹਨਾਂ ਦੇ ਵਿੱਚ ਲੋਕਾਂ ਨੂੰ ਲੈਣਾ ਜਿਹੜੀਆਂ ਉਹ ਬੰਨ ਕੇ ਗਲਾਂ ਦੇ ਵਿੱਚ, ਗਲਾਂ 'ਚ ਨਹੀਂ, ਲੱਕਾਂ ਦੇ ਵਿੱਚ ਤੇ ਪੈਰਾਂ ਦੇ ਵਿੱਚ ਸੰਗਲੀਆਂ ਪਾ ਕੇ ਐਂ ਬੰਨ ਕੇ ਜਿਹੜਾ ਉੱਥੋਂ ਉਹਨਾਂ ਨੂੰ ਜਿਹੜਾ ਉਹ ਕੱਢਿਆ ਜਿਹੜਾ ਉਹ ਜਾ ਰਿਹਾ ਆ। ਸੋ ਇਹ ਇਸ ਟਾਈਮ ਮੌਕੇ ਦੇ ਜਿਹੜੇ ਹਾਲਾਤ ਆ ਉਹ ਬਣੇ ਨੇ, ਤੇ ਛਾਪੇਮਾਰੀ ਜਿਹੜੀ ਆ ਉਹ ਜੰਗੀ ਪੱਧਰ ਦੇ ਉੱਤੇ ਇਸ ਟਾਈਮ ਚੱਲ ਰਹੀ ਆ। ਲਾਰਜੈਸਟ ਡੈਪੂਟੇਸ਼ਨ ਆਪਰੇਸ਼ਨ ਜਿਹੜਾ ਉਹ ਸ਼ੁਰੂ ਹੋ ਚੁੱਕਾ। ਟਰੰਪ ਹੁਣਾਂ ਨੇ ਰੀਸੈਂਟਲੀ ਇੱਕ ਨਵਾਂ ਐਗਜ਼ੈਕਟਿਵ ਆਰਡਰ ਵੀ ਪਹਿਲੇ ਦਿਨਾਂ ਦੇ ਵਿੱਚ ਹੀ ਜਿਹੜਾ ਉਹਨਾਂ ਨੇ ਸਾਈਨ ਕੀਤਾ ਸੀ, ਜਿਸ ਵਿੱਚ ਪ੍ਰਾਈਵੇਟ ਪ੍ਰਿਜ਼ਨਸ ਨੂੰ ਇੱਕ ਵਾਰੀ ਫੇਰ ਉਹਨਾਂ ਨੇ ਹੱਲਾਸ਼ੇਰੀ ਜਿਹੜੀ ਦਿੱਤੀ ਆ। ਜਿਹੜੀ ਇਹਨਾਂ ਦਾ ਆਈਡੀਆ ਸੀਗਾ ਵੀ ਵੱਡੇ ਸ਼ਹਿਰਾਂ ਦੇ ਨਜ਼ਦੀਕ ਡਿਟੈਂਸ਼ਨ ਸੈਂਟਰ ਜਿਹੜੇ ਉਹ ਬਣਾਏ ਜਾਣੇ ਆ। ਸੋ ਉਹ ਵੀ ਦਿਨ ਦੂਰ ਨਹੀਂ ਹੈ ਜਦੋਂ ਤੁਸੀਂ ਉਹਨਾਂ ਡਿਟੈਂਸ਼ਨ ਸੈਂਟਰਸ ਦੀ ਕੰਸਟਰਕਸ਼ਨ, ਚਾਹੇ ਉਹ ਟੈਂਪਰੇਰੀ ਆ ਤੇ ਚਾਹੇ ਉਹ ਪਰਮਾਨੈਂਟ ਆ, ਉਹ ਤੁਸੀਂ ਆਪਣੇ ਸ਼ਹਿਰਾਂ ਦੇ ਇਰਦ ਗਿਰਦ ਬਣਦੇ ਹੋਏ ਜਿਹੜੇ ਉਹ ਦੇਖੋਗੇ। ਕਹਿ ਦੇਣਾ ਹਰਜੋਤ ਸਿੰਘ ਜੀ ਸੌਖਾ ਆ ਵੀ ਡਾਕੂਮੈਂਟ ਲੈ ਕੇ ਜਿਹੜਾ ਉਹ ਤੁਸੀਂ ਜਾਓ, ਵੀ ਉਹ ਤੁਹਾਨੂੰ ਜਿਹੜੇ ਕੁਛ ਵੀ ਸ਼ਾਇਦ ਨਾ ਕਹਿਣਗੇ, ਪਰ ਉਹ ਇਸ ਟਾਈਮ ਉਹਨਾਂ ਦੇ ਸਿਰ ਦੇ ਉੱਤੇ ਫਤੂਰ ਜਿਹੜਾ ਉਹ ਚੜਿਆ ਪਿਆ ਆ। ਡਜ਼ ਨਾਟ ਮੈਟਰ ਤੁਹਾਡਾ ਕੀ ਸਟੇਟਸ ਆ, ਤੁਹਾਨੂੰ ਜਿਹੜਾ ਆ ਉਹ ਤੰਗ ਪਰੇਸ਼ਾਨ ਜਿਹੜਾ ਉਹ ਕਰਨਗੇ। ਜਿਹੜਾ ਇਹਨਾਂ ਨੇ ਆਈਡੀਆ ਇਸ ਟਾਈਮ ਪੂਰੇ ਅਮਰੀਕਾ ਦੇ ਵਿੱਚ, ਦੁਨੀਆ 'ਚ ਫੈਲਾ ਦਿੱਤਾ ਵੀ ਸਾਰੇ ਇਮੀਗ੍ਰੈਂਟ ਕ੍ਰਿਮੀਨਲ ਆ ਤੇ ਸਾਰੇ ਜਿਹੜੇ ਉਹ ਮਾੜੇ ਆ, ਤੇ ਆਪਾਂ ਵੀ ਉਹਨਾਂ ਸਾਰਿਆਂ ਦੇ ਵਿੱਚ ਉਸ ਕੈਟਾਗਰੀ 'ਚ ਉਹਨਾਂ ਦੇ ਹਿਸਾਬ ਦੇ ਨਾਲ ਆ ਰਹੇ ਆ। ਸੋ ਇਹ ਤਿਆਰੀ ਰੱਖੋ, ਕਿਸੇ ਦੇ ਨਾਲ ਵੀ ਜਿਹੜਾ ਆ ਉਹ ਲੋਕਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਝੱਲਣੀਆਂ ਪੈ ਸਕਦੀਆਂ। ਬਹੁਤ ਸਾਰੇ ਲੋਕ ਸਾਡੇ ਜਿਹੜੇ ਸਰੋਤੇ ਆ ਉਹ ਪੁੱਛ ਰਹੇ ਆ ਡਿਟੈਂਸ਼ਨ ਸੈਂਟਰਾਂ ਜਿਹੜੇ ਆਲਰੇਡੀ, ਉਹਨਾਂ ਦਾ ਕੀ ਬਣੂਗਾ। ਕੱਲ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੁੰਦਾ ਹੈਗਾ, ਅਪਡੇਟ ਇਮੀਗ੍ਰੇਸ਼ਨ 9 ਵਜੇ ਤੋਂ ਲੈ ਕੇ 11 ਵਜੇ ਤਾਈਂ, ਬਹੁਤ ਹੀ ਅਮਰੀਕਾ ਦੇ ਜਿਹੜੇ ਮਸ਼ਹੂਰ ਅਟਾਰਨੀ ਹੈਗੇ ਆ, ਜੇ ਤਿਰਕੀਅਨ, ਉਹ ਆਪਣੇ ਨਾਲ ਸ਼ੋਅ ਸਾਂਝਾ ਕਰਦੇ ਆ। ਉਹ ਡਿਟੇਲ ਦੇ ਵਿੱਚ ਕੱਲ ਨੂੰ ਉਹਦੇ ਨਾਲ ਸਾਂਝਾ ਕਰਨਗੇ। ਪਰ ਜੋ ਅੱਜ ਖਬਰਾਂ ਵਾਪਰੀਆਂ ਆ, ਸਕੂਲ ਜਾਂਦੇ ਬੱਚਿਆਂ ਨੂੰ ਛਾਪੇ ਮਾਰੇ ਗਏ ਆ, ਏਅਰਪੋਰਟ ਤੋਂ ਬੰਦੇ ਵਾਪਸ ਕੀਤੇ ਗਏ ਹੈਗੇ ਆ, ਲੋਕਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਗਏ ਆ, ਆਇਓਵਾ ਸਟੇਟ ਦੇ ਵਿੱਚ ਫੈਡਰਲ ਕੋਰਟ ਚੋਂ ਬੰਦੇ ਜਿਹੜੇ ਆ ਚੱਕੇ ਗਏ ਆ ਆਈਸ ਵੱਲੋਂ। ਨਿਊਯਾਰਕ ਦੇ ਵਿੱਚ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਸੀ ਡਿਸਟਰੀਬਿਊਟਰ, ਜੋ ਨਿਊਯਾਰਕ ਨਿਊ ਜਰਸੀ 'ਚ ਆ, 1998 ਤੋਂ ਆ, ਫੈਮਿਲੀ ਓਨਡ ਰੈਸਟੋਰੈਂਟ ਸਪਲਾਇਰ ਆ, ਉੱਥੇ 12 ਤੋਂ 15 ਦੇ ਕਰੀਬ ਜਿਹੜੇ ਏਜੰਟਸ ਆ ਉਹ ਐਂਟਰ ਹੋਏ, 10 ਤੋਂ 12 ਸੌਰੀ, ਤੇ ਉਹਨਾਂ ਨੇ ਕਾਫੀ ਲੋਕਾਂ ਨੂੰ ਅਰੈਸਟ ਕੀਤਾ, ਜਿਹ 'ਚ ਸਿਟੀਜ਼ਨ ਵੀ ਸੀਗੇ।
ਆਰਮੀ ਵੈਟਰਨ ਵੀ ਸੀ, ਉਹ ਠੀਕ ਆ ਵੀ ਸਿਟੀਜ਼ਨ ਜਾਂ ਆਰਮੀ ਵੈਟਰਨ ਬਾਅਦ ਚ ਛੱਡ ਦਿੱਤੇ ਗਏ, ਪਰ ਅਨਡਾਕੂਮੈਂਟਡ ਬੰਦੇ ਵੀ ਸੀ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਕਹਿੰਦੇ ਵੀ ਜਦੋਂ ਆਈਸ ਵਾਲੇ ਉਹਨਾਂ ਬੰਦਿਆਂ ਨੂੰ ਜਾ ਕੇ ਕਹਿੰਦੇ ਸੀ ਡਾਕੂਮੈਂਟ ਦਿਖਾ ਲਓ, ਤੇ ਉਹ ਸਿਰਫ ਉਹਨਾਂ ਬੰਦਿਆਂ ਨੂੰ ਹੀ ਕਹਿੰਦੇ ਸੀ ਜਿਨ੍ਹਾਂ ਦਾ ਕਲਰ ਡਾਰਕ ਸੀ। ਜਿਹੜੇ ਗੋਰੇ ਮੂਲ ਦੇ ਲੋਕ ਉੱਥੇ ਕੰਮ ਕਰਦੇ ਸੀ ਉਹਨਾਂ ਨੂੰ ਕਿਸੇ ਨੂੰ ਨਹੀਂ ਪੁੱਛਿਆ ਇਹ ਗਿਆ ਤਾਂ ਵੀ ਭਾਈ ਤੁਹਾਡੇ ਡਿਸਕ੍ਰਿਮੀਨੇਸ਼ਨ ਕੋਲ ਹੋਣੀ ਹੈ, ਸਾਰੇ ਭੁਗਤੇ ਸਾਰਿਆਂ ਨੇ ਫਸਣਾ ਹੈ। ਆਪਣੇ ਨਾਲ ਹਰਜੋਤ ਸਿੰਘ ਜੀ ਸਰੋਤੇ ਜੁੜੇ ਆ, ਉਹ ਆਲਰੇਡੀ ਇਸ ਚੀਜ਼ ਦਾ ਜਿਹੜੀ ਆ ਤੁਸੀਂ ਗੱਲ ਕਰਕੇ ਹਟੇ ਹੋ, ਉਸ ਚੀਜ਼ ਦਾ ਆਲਰੇਡੀ ਸ਼ਿਕਾਰ ਕਹਿੰਦੇ ਵੀ ਮੈਂ 2 ਵਾਰੀ ਹੋ ਚੁੱਕਾ। ਸੋ ਸੁਣਦੇ ਆ ਉਹਨਾਂ ਨੇ ਨਾਲ ਜਿਹੜਾ ਉਹ ਕੀ ਜਿਹੜਾ ਵਾਪਰਿਆ ਹੈਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਲੱਖਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਹਾਂਜੀ, ਕੀ ਵਾਪਰਿਆ ਜੀ ਤੁਹਾਡੇ ਨਾਲ? ਹਾਂਜੀ ਭਾਈ, ਮੈਨੂੰ ਹੁਣ ਪਿਛਲੇ 4 ਦਿਨਾਂ ਦੇ ਵਿੱਚ ਸਕੇਲ ਤੇ ਲੰਘੇ ਟਰੱਕ ਲੈ ਕੇ ਅਸੀਂ, ਤੇ ਮੈਨੂੰ 2 ਵਾਰੀ ਪੁੱਲ ਗਿਆ। ਮੇਰੇ ਕੋਲ ਟੋ ਟਰੱਕ ਆ, ਤੇ ਮੈਨੂੰ ਪਹਿਲੇ ਦਿਨ ਪੁੱਲ ਗਿਆ, ਉਹਦੇ ਮੇਰੀ ਇੰਸਪੈਕਸ਼ਨ ਕਰਕੇ ਸਾਰਾ ਕਰਕੇ ਡਾਕੂਮੈਂਟ ਦੇਖ ਕੇ ਸਾਰਾ ਕਰਕੇ ਮੈਨੂੰ ਛੱਡਤਾ ਉਹਨਾਂ ਨੇ। ਤੇ ਕੱਲ ਮੈਂ ਫੇਰ ਆਉਂਦਾ, ਮੇਰੇ ਸਟicker ਲੱਗਿਆ ਨਾਲੇ ਮੂਹਰੇ ਵਿੰਡਸ਼ੀਲਡ ਦੇ ਉੱਪਰ। ਨਹੀਂ, ਤੁਹਾਨੂੰ ਇਮੀਗ੍ਰੇਸ਼ਨ ਦੇ ਪੁੱਛਿਆ ਜਾਂ ਸਿਰਫ CHP ਨੇ CHP ਨਹੀਂ CHP ਨੇ? ਅੱਛਾ, ਠੀਕ ਆ। ਕੱਲ ਫੇਰ ਕੱਢ ਲਿਆ ਮੈਨੂੰ ਕਹਿੰਦਾ ਇੰਸਪੈਕਸ਼ਨ ਕਰਨੀ। ਮੈਂ ਕਿਹਾ ਵੀ ਆਈ ਇੰਸਪੈਕਸ਼ਨ ਜਿਹੜੇ 4 days ago। ਤੇ ਮੈਂ 4 ਦਿਨ ਪਹਿਲਾਂ ਇੰਸਪੈਕਸ਼ਨ ਕਰਿਆ। ਮੈਂ ਆ ਮੇਰੇ ਕੋਲ ਪੇਪਰ ਆ, ਸਟicker ਮੇਰੇ ਲੱਗਿਆ। ਕਹਿੰਦਾ ਆਈ ਡਿਡਨਟ ਸੀ ਦਾ ਸਟicker। ਫਿਰ ਚੱਲ ਗਿਆ ਕੰਪ ਪੁੱਛ ਕੇ। ਓਕੇ, ਥੈਂਕ ਯੂ। ਅੱਜ ਅਸੀਂ ਭਾਜੀ ਇਮੀਗ੍ਰੇਸ਼ਨ ਦੇ ਮਾਮਲੇ 'ਚ ਇਹ ਕਰਦੇ ਆ, ਇਹਦੇ ਬਾਰੇ ਨਾ ਜ਼ਰੂਰ ਆਪਾਂ ਜਿਹੜਾ ਵੀਰਵਾਰ ਨੂੰ ਸ਼ੋਅ ਹੁੰਦਾ ਟਰੱਕਿੰਗ ਦਾ, ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਹਾਂਜੀ, ਸੋ ਦੇਖੋ, ਇਹ ਜਿਹੜੀ ਪ੍ਰੋਫਾਈਲਿੰਗ ਤੇ ਉਹ ਜਿਹੜੀ ਚੀਜ਼ ਹੈ ਕਾਮਨ ਹੀ ਹੋਣੀ ਆ। ਹੁਣ ਇਹ ਨਾਰਮਲੀ ਜਿਹੜੀਆਂ ਚੀਜ਼ਾਂ ਹੋਣੀਆਂ। ਸੋ ਉਸ ਤਰੀਕੇ ਦੇ ਨਾਲ ਆ ਉਹ ਅਗਲੇ ਕਹਿ ਰਹੇ ਆ ਵੀ ਕਹਿੰਦੇ ਪ੍ਰੋਮਿਸਿਸ ਮੇਡ, ਪ੍ਰੋਮਿਸਿਸ ਕੈਪਟ, ਡੈਪੂਟੇਸ਼ਨ ਫਲਾਈਟਸ ਹੈਵ ਬਿਗਨ। 13-14 ਬੰਦਿਆਂ ਦੀ ਜਿਹੜੀ ਹਰਜੋਤ ਸਿੰਘ ਜੀ ਉਹ ਫੋਟੋ ਉਹਨਾਂ ਨੇ ਲਾਈ ਸੀ, ਉਹ ਏਡੇ ਵੱਡੇ ਜਹਾਜ਼ 'ਚ 13 ਬੰਦੇ ਘੱਲਣੇ ਆ, ਇਹ ਤਾਂ ਹੁਣ ਪਤਾ ਨਹੀਂ ਆ, ਕਿਉਂਕਿ ਫਲਾਈਟ ਦਾ ਖਰਚਾ ਵੀ ਆ ਨਾ, ਮਿਲੀਅਨਸ ਦੇ ਵਿੱਚ ਜਿਹੜੀਆਂ ਚੀਜ਼ਾਂ ਸਪੈਂਡ ਹੋਣੀਆਂ ਆ। ਕਿੱਦਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਕਰ ਰਹੇ ਆ। 500-600 ਬੰਦਾ ਜਿਹੜਾ ਇਹਨਾਂ ਨੇ ਆਲਰੇਡੀ ਫੜ ਲਿਆ। ਜਿੱਦਾਂ ਪਹਿਲਾਂ ਵੀ ਦੱਸਿਆ ਵੀ ਪਹਿਲੇ 33 ਘੰਟਿਆਂ ਦੇ ਵਿੱਚ ਉਹਨਾਂ ਨੇ 400 ਤੋਂ ਵੱਧ ਬੰਦੇ ਜਿਹੜੇ ਆ ਉਹ ਜਿਹੜੇ ਉਹਨਾਂ ਨੇ ਕੀਤੇ ਆ, ਫੜੇ ਸੀਗੇ, ਜਿਨ੍ਹਾਂ ਨੂੰ ਉਹਨਾਂ ਨੇ ਅਰੈਸਟ ਡਿਟੇਨ ਕਰਕੇ ਤੇ ਡਿਪੋਰਟ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ। ਬਾਰ-ਬਾਰ ਸਾਨੂੰ ਸਰੋਤੇ ਪੁੱਛ ਰਹੇ ਡਿਟੈਂਸ਼ਨ ਸੈਂਟਰ ਬਾਰੇ ਦੱਸੋ। ਉਹਦੇ ਬਾਰੇ ਤਾਂ ਇਮੀਗ੍ਰੇਸ਼ਨ ਵਕੀਲ ਜਿਹੜੇ ਆ ਕੱਲ ਵਾਲੇ ਸ਼ੋਅ 'ਚ ਉਹ ਦੱਸਣਗੇ। ਸਾਡੇ ਆਫਿਸ 'ਚ ਵੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਲੋਕਾਂ ਦੀਆਂ। ਸੋ ਉਹ 9 ਤੋਂ 10 11 ਵਾਲਾ ਜਿਹੜਾ ਪ੍ਰੋਗਰਾਮ ਆ ਬਹੁਤ ਇੰਪੋਰਟੈਂਟ ਆ ਇਮੀਗ੍ਰੇਸ਼ਨ ਦਾ, ਉਹਦੇ ਵਿੱਚ ਆਪਾਂ ਤੁਹਾਡੇ ਨਾਲ ਦੱਸਾਂਗੇ। ਇਹ ਵੀ ਦੱਸਦੇ ਜਾਈਏ ਰਾਜਕਨਵੀਰ ਸਿੰਘ ਜੀ, ਅਮਰੀਕਾ ਦੇ ਵਿੱਚ ਹਰ ਇੱਕ ਬੰਦਾ ਖੁਸ਼ ਆ ਵੀ ਜਿਹੜਾ ਕ੍ਰਿਮੀਨਲ ਬੰਦਾ ਆ, ਜਿਹੜਾ ਡਰੱਗ ਵੇਚਦਾ ਆ, ਜਿਹੜਾ ਐਕਸਟੋਰਸ਼ਨ ਕਰਦਾ ਆ, ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਇਹਦੇ 'ਚ ਕੋਈ ਇੱਕ ਬੰਦਾ ਵੀ ਉਹਦੇ ਅਗੇਂਸਟ ਨਹੀਂ ਹੈਗਾ। ਪਰ ਜੋ ਖੇਤਾਂ 'ਚ ਕੰਮ ਕਰਦੇ ਆ ਵਿਚਾਰੇ, ਰੋਟੀ ਪਾਣੀ, ਹਾਂ ਠੀਕ ਆ ਵੀ ਉਹ ਇਲੀਗਲੀ ਐਂਟਰ ਹੋਏ ਆ, ਪਰ ਮਿਲੀਅਨਸ ਆਫ ਲੋਕ ਜਿਹੜੇ ਇਸ ਟਾਈਮ ਦੇ ਉੱਤੇ ਐਂਟਰ ਹੋਏ ਹੈਗੇ ਆ, ਉਹਨਾਂ ਦੇ ਬਾਰੇ ਜਿਹੜੇ ਸਾਰੇ ਲੋਕ ਆ, ਉਹ ਜਿਸ ਤਰ੍ਹਾਂ ਬਿਸ਼ਪ ਜਿਹੜੀ ਆ ਮੈਰੀਅਨ ਨੇ ਟਰੰਪ ਉਹਨਾਂ ਦੇ ਸਾਹਮਣੇ ਗਿਆ ਸੀ ਨਾ, ਉਹ ਬਹੁਤੇ ਉਹਨਾਂ ਦੇ ਵਿਚਾਰ ਨਾਲ ਐਗਰੀ ਕਰਦੇ ਹੈਗੇ ਆ। ਪਰ ਹੁਣ ਕੋਈ ਵੀ ਜਿਹੜੀ ਚੀਜ਼ ਆ ਉਹ ਸੇਫ ਨਹੀਂ। ਦੇਖ ਲਓ, ਫੈਡਰਲ ਕੋਰਟ 'ਚੋਂ ਵੀ ਬੰਦੇ ਅਰੈਸਟ ਕਰ ਲਏ ਆ, ਸਕੂਲ ਜਾਂਦੇ ਬੱਚਿਆਂ ਨੂੰ ਵੀ ਜਿਹੜਾ ਪੁੱਛਿਆ ਗਿਆ ਹੈਗਾ, ਬਿਜ਼ਨਸ ਤੋਂ ਵੀ ਬੰਦੇ ਅਰੈਸਟ ਕੀਤੇ ਗਏ ਆ। ਟਰੰਪ ਹੋਣਾ ਨੇ ਉਹ ਆਰਡਰ ਵੀ ਜਿਹੜਾ ਸਕ੍ਰੈਪ ਕਰਤਾ, ਜਿਹਦੇ ਵਿੱਚ ਧਾਰਮਿਕ ਜਗ੍ਹਾ ਦੇ ਉੱਤੇ, ਸਕੂਲ 'ਚ, ਹਸਪਤਾਲ 'ਚ ਇਮੀਗ੍ਰੇਸ਼ਨ ਨਹੀਂ ਅਰੈਸਟ ਕਰ ਸਕਦੀ, ਉੱਥੇ ਵੀ ਹੁਣ ਅਰੈਸਟ ਕੀਤੇ ਜਾਊਗੇ। ਸੋ ਇਹ ਵੀ ਕਾਮਨ ਹੀ ਹੋਊਗਾ। ਹੋ ਸਕਦਾ ਵੀ ਆਉਂਦੇ ਦਿਨਾਂ 'ਚ ਤੁਹਾਨੂੰ ਵੀਕਐਂਡ ਦੇ ਉੱਤੇ ਗੁਰੂ ਘਰਾਂ 'ਚ ਵੀ ਲੋਕ ਜਿਹੜੇ ਉਹ ਘੱਟ ਦਿਖਣ, ਕਿਉਂਕਿ ਡਰ ਦਾ ਮਾਹੌਲ ਜਿਹੜਾ ਉਹ ਬਣ ਚੁੱਕਾ ਆ। ਕੱਲਾ ਇਹੀ ਨਹੀਂ ਵੀ ਕਿਸੇ ਨੇ ਲਾਕ ਡਾਟ ਵਾਲੇ ਨੇ ਛਾਪੇਮਾਰੀ ਉੱਥੇ ਕਰਾ ਦੇਣੀ ਆ ਜਾਂ ਕਹਿ ਕੇ ਕਰ ਦੇਣਾ ਆ। ਹੋਰ ਸਿੱਖਾਂ ਦੇ ਹੋਰ ਵੀ ਬਥੇਰੇ ਦੁਸ਼ਮਣ ਆ, ਉਹਨਾਂ ਬਹੁਤ ਦੁਸ਼ਮਣ ਆ ਜਿਹੜੇ ਬਾਰ-ਬਾਰ ਕਹਿੰਦੇ ਰਹਿੰਦੇ ਵੀ ਦੇਖੋ ਜੀ ਇਹਨਾਂ ਨੇ ਐਮਬੈਸੀ ਮੂਹਰੇ ਅੱਗ ਲਾਈ ਆ, ਲਾਈ ਆ, ਉਹ ਸਭ ਕੁਝ ਉਦਾਂ ਦੇ ਬਥੇਰੇ ਇੱਥੇ ਲੋਕ ਹੈਗੇ ਆ। ਕਈ ਕੁਝ ਜਿਹੜਾ ਇੱਥੇ ਹੋਣਾ ਆ। ਸੋ ਇਹ ਆ ਵੀ ਧੱਕਾ ਵੀ ਬਹੁਤ ਹੋ ਰਿਹਾ। ਇਸ ਚੀਜ਼ ਦੇ ਉਲਟ ਜਿਹੜਾ ਤੁਹਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ। ਸਿੱਖ ਦਾ ਸਿਧਾਂਤ ਜਿਹੜਾ ਉਹ ਕਹਿੰਦਾ ਆ ਵੀ ਜਦੋਂ ਮਜਲੂਮ ਦੇ ਨਾਲ ਧੱਕਾ ਹੋ ਰਿਹਾ ਤੇ ਤੁਹਾਨੂੰ ਉਹਦੇ ਨਾਲ ਖੜਨਾ ਚਾਹੀਦਾ ਆ। ਸੋ ਕ੍ਰਿਮੀਨਲਸ ਦੀ ਆੜ ਦੇ ਵਿੱਚ ਆਮ ਲੋਕਾਂ ਦੀ ਤੰਗ ਪਰੇਸ਼ਾਨੀ, ਉਹਨਾਂ ਦੇ ਮਨ ਦੇ ਵਿੱਚ ਜਿਹੜਾ ਡਰ ਸਹਿਮ ਆ, ਉਸ ਨੂੰ ਇਸ ਤਰੀਕੇ ਨਾਲ ਨਹੀਂ ਪੈਦਾ ਹੋਣਾ ਚਾਹੀਦਾ। ਕੋਈ ਇੱਕ ਪ੍ਰੋਸੈਸ, ਕੋਈ ਪ੍ਰੋਸੀਜਰ ਜਿਹੜਾ ਇਸ ਚੀਜ਼ ਦੇ ਵਿੱਚ ਡੈਫੀਨੇਟਲੀ ਹੋਣਾ ਚਾਹੀਦਾ, ਕਿਉਂਕਿ ਜੇ ਕੋਈ ਕ੍ਰਾਈਮ ਦੇ ਲਈ ਕਨਵਿਕਟਡ ਆ, ਕ੍ਰਿਮੀਨਲ ਜਿਹੜਾ ਉਹ ਬੰਦਾ ਆ, ਉਹ ਉਹਨਾਂ ਦਾ ਡਾਕੂਮੈਂਟਸ, ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਆਲਰੇਡੀ ਇਹਨਾਂ ਦੇ ਕੋਲ ਹੈਗੀ ਆ। ਉਸ ਦੀ ਆੜ ਦੇ ਵਿੱਚ ਬਾਕੀਆਂ ਨੂੰ ਜਿਸ ਤਰੀਕੇ ਦੇ ਨਾਲ ਡਰਾਇਆ ਜਾ ਰਿਹਾ ਹੈ ਜਾਂ ਜਿੱਦਾਂ ਦਾ ਮਾਹੌਲ ਬਣਾਇਆ ਜਾ ਰਿਹਾ, ਸਿਰਜਿਆ ਜਾ ਰਿਹਾ ਆ, ਇਹ ਠੀਕ ਮਾਹੌਲ ਨਹੀਂ ਹੈਗਾ। ਇਹ ਇਸ ਦੇ ਉੱਤੇ ਜ਼ਰੂਰ ਚਰਚਾ ਵੀ ਹੋਣੀ ਚਾਹੀਦੀ ਤੇ ਇਸ ਦਾ ਜਿਹੜਾ ਵਿਰੋਧ ਵੀ ਜਿਹੜਾ ਉਹ ਲੋਕ ਕਰ ਵੀ ਰਹੇ ਆ, ਹੋਊਗਾ ਵੀ ਆਉਂਦੇ ਦਿਨਾਂ ਦੇ ਵਿੱਚ। ਪਰ ਦੇਖੋ ਕਿੱਥੇ ਤੱਕ ਜਿਹੜੀ ਉਹ ਗੱਲ ਇਸ ਨੂੰ ਜਿਹੜੀ ਉਹ ਪਹੁੰਚਦੀ ਆ। ਇਹ ਵੀ ਨਾਲ ਦੱਸਦੇ ਜਾਈਏ, ਜਿਹੜੀ ਇੱਕ ਗੱਲ ਨਾ ਟਰੰਪ ਹੋਣਾ ਨੇ ਕਦੀ ਮਜ਼ਾਕ ਚ ਆਖੀ ਸੀਗੀ
ਵੀ ਜੇ ਤੀਜੀ ਟਰਮ ਦਾ, ਕਿਉਂਕਿ ਹੁਣ ਅਮਰੀਕਾ ਦਾ ਸੰਵਿਧਾਨ ਕਹਿੰਦਾ ਵੀ 2 ਟਰਮਾਂ ਹੀ ਜਿਹੜੀਆਂ ਹੋ ਸਕਦੀਆਂ, ਪਰ ਬਿੱਲੀ ਥੱਲਿਓਂ ਬਾਹਰ ਆ। ਟਰੰਪ ਹੋਣਾ ਦੇ ਜਿਹੜੇ ਇੱਕ GOP ਦਾ ਇੱਕ ਸਾਥੀ ਆ, ਉਹ ਬਿੱਲ ਲੈ ਕੇ ਆ ਰਿਹਾ ਵੀ ਟਰੰਪ ਹੋਣਾ ਨੂੰ ਤੀਜੀ ਟਰਮ ਰਨ ਕਰਨ ਦੇ ਲਈ ਇਜਾਜ਼ਤ ਜਿਹੜੀ ਉਹ ਦੇ ਦੇਣੀ ਚਾਹੀਦੀ ਆ। ਕਹਿੰਦੇ ਵੀ ਸੰਵਿਧਾਨ ਨੂੰ ਬਦਲਣ ਦੇ ਲਈ, ਅਮੈਂਡ ਕਰਨ ਦੇ ਲਈ ਜਿਹੜਾ ਬਿੱਲ ਆ ਉਹ ਐਂਡੀ ਓਗਲਸ ਉਹ ਲੈ ਕੇ ਆ ਰਹੇ ਆ। ਕਹਿੰਦੇ ਵੀ ਟਰੰਪ ਹੋਣਾ ਨੂੰ ਤਾਂ ਕਹਿੰਦੇ ਤੀਜੀ ਟਰਮ ਦੇ ਲਈ ਉਹ ਰਨ ਕਰਨ ਦੀ ਇਜਾਜ਼ਤ ਦਿੰਦਾ ਹੈ, ਪਰ ਓਬਾਮਾ ਨੂੰ ਨਹੀਂ। ਸੋ ਹੁਣ ਤੁਸੀਂ ਇਹ ਵੀ ਦੇਖ ਲਓ ਵੀ ਉਹ ਕਿਸ ਐਂਗਲ ਦੇ ਨਾਲ ਤੀਜੀ ਟਰਮ ਦੀ ਉਸ ਦੇ ਵਿੱਚ ਮੰਗ ਜਿਹੜੀ ਉਹ ਕਰ ਰਹੇ ਆ। ਕਹਿੰਦੇ ਵੀ ਪਿਛਲੇ ਮਹੀਨੇ ਸਟੀਵ ਬੈਨਨ ਨੇ ਜਿਹੜਾ ਆਈਡੀਆ ਆ ਉਹ ਟਰੰਪ ਹੋਣਾ ਦੇ ਨਾਲ ਸ਼ੇਅਰ ਕੀਤਾ ਸੀ, ਗੱਲ ਜਿਹੜਾ ਉਹ ਕੀਤਾ ਸੀਗਾ ਵੀ 2028 ਦੇ ਵਿੱਚ ਤੁਸੀਂ ਦੁਬਾਰਾ ਜਿਹੜਾ ਉਹ ਰਨ ਕਰੋ, ਪਰ 22ਵੀਂ ਜਿਹੜੀ ਅਮੈਂਡਮੈਂਟ ਆ ਉਹ ਅਲਾਉ ਨਹੀਂ ਕਰਦੀ ਕਿਸੇ ਨੂੰ ਵੀ 2 ਟਰਮਸ ਤੋਂ ਵੱਧ ਜਿਹੜਾ ਉਹ ਰਨ ਕਰਨ ਦੇ ਲਈ, ਜਾਂ 2 ਟਰਮ ਤੋਂ ਵੱਧ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਉਹ ਬਣਨ ਦੇ ਲਈ। ਪਰ ਜਿਹੜੇ ਐਂਡੀ ਓਗਲਸ ਆ, ਉਹਨਾਂ ਨੇ ਜਿਹੜੀ ਸੰਵਿਧਾਨਿਕ ਅਮੈਂਡਮੈਂਟ ਜਿਹੜੀ ਉਹ ਲਿਆਂਦੀ ਹੈ, ਜੋ ਸ਼ਾਇਦ ਜਾਵੇ ਤਾਂ ਕਿਸੇ ਪਾਸੇ ਨਹੀਂ, ਪਰ ਉਹਨਾਂ ਦੇ ਮਨਾਂ ਦੇ ਵਿੱਚ ਇਹ ਜਿਹੜਾ ਵਿਚਾਰ ਜਿਹੜਾ ਉਹ ਜ਼ਰੂਰ ਹੈਗਾ ਆ ਵੀ ਟਰੰਪ ਹੋਣਾ ਨੂੰ ਜ਼ਰੂਰ ਕਹਿੰਦੇ ਵੀ ਤੀਜੀ ਵਾਰ ਜਿਹੜਾ ਉਹ ਟਰਮ ਦੇ ਲਈ ਰਨ ਕਰਨ ਦੇ ਲਈ, ਜਾਂ ਤੀਜੀ ਟਰਮ ਜੇ ਜਿੱਤਦੇ ਆ ਤਾਂ ਉਹ ਉਹਨਾਂ ਨੂੰ ਕਰਨ ਦੇ ਲਈ ਜਿਹੜਾ ਉਹ ਚਾਹੀਦਾ ਆ। ਨਹੀਂ ਇਦਾਂ ਦਾ ਹੋਣਾ ਤਾਂ ਨਹੀਂ, ਉਹ ਆਪਣੇ ਨਹੀਂ ਗੱਲ ਉਹ ਨਹੀਂ ਆ ਹਰਜੋਤ ਸਿੰਘ ਜੀ ਵੀ ਉਹ ਹੋਣਾ ਨਹੀਂ ਆ, ਪਰ ਤੁਸੀਂ ਇਹ ਦੇਖੋ ਨਾ ਵੀ ਟਰਾਈ ਹਰ ਇੱਕ ਚੀਜ਼ ਜਿਹੜੀ ਉਹ ਕੀਤੀ ਜਾ ਰਹੀ ਆ। ਬਰਥ ਰਾਈਟ ਸਿਟੀਜ਼ਨਸ਼ਿਪ, ਕਨਸਟੀਟਿਊਸ਼ਨ ਨੂੰ ਐਗਜ਼ੈਕਟਿਵ ਆਰਡਰ ਦੇ ਨਾਲ ਬਦਲ ਦੇਣਾ, ਇਹ ਸਾਰੀਆਂ ਚੀਜ਼ਾਂ ਟਰਾਈ ਹੋ ਰਹੀਆਂ ਵੀ ਲੈਟਸ ਸੀ ਵੀ ਕਿਹੜੀ ਚੀਜ਼ ਆਪਾਂ ਜਿਹੜੀ ਉਹ ਕੀਤੀ ਜਾ ਸਕਦੀ ਹੈ, ਕਿੱਥੇ ਤੱਕ ਜਿਹੜਾ ਸੰਵਿਧਾਨ ਨੂੰ ਜਾਂ ਕਿੱਥੇ ਤੱਕ ਲੀਗੈਲਿਟੀ ਕਿਸੇ ਵੀ ਚੀਜ਼ ਦੀ ਜਿਹੜੀ ਉਹ ਖਿੱਚੀ ਜਾ ਸਕਦੀ ਆ। ਸੋ ਇਹ ਟੈਸਟਿੰਗ ਟਾਈਮ ਹੈਗਾ ਆ ਸੰਵਿਧਾਨ ਦੇ ਲਈ ਵੀ। ਸੋ ਲੈਟਸ ਸੀ ਅਦਾਲਤਾਂ ਜਿਹੜੀਆਂ ਇਸ ਦੇ ਉੱਤੇ ਕਿੱਦਾਂ ਦਾ ਜਿਹੜਾ ਆ ਉਹ ਸਟੈਂਡ ਵੀ ਲੈਂਦੀਆਂ, ਤੇ ਜਾਂ ਬਾਕੀ ਸੰਵਿਧਾਨਿਕ ਤੌਰ ਦੇ ਉੱਤੇ ਜਿਹੜੇ ਲਾਅ ਮੇਕਰਸ ਆ ਉਹ ਇਸ ਦੇ ਉੱਤੇ ਕਿੱਦਾਂ ਦਾ ਜਿਹੜਾ ਆਪਣਾ ਸਟੈਂਡ ਰੱਖਣਗੇ। ਬਹੁਤ ਸਾਰੇ ਲੋਕ ਅਮਰੀਕਾ ਦੇ ਵਿੱਚ ਜਦੋਂ ਐਂਟਰ ਹੁੰਦੇ ਆ, ਉਹ ਸਾਰੇ ਅਮੀਰ ਨਹੀਂ ਹੁੰਦੇ ਜਾਂ ਸਾਰਿਆਂ ਕੋਲ ਪੈਸੇ ਨਹੀਂ ਹੁੰਦੇ, ਬਹੁਤ ਗਰੀਬ ਵੀ ਹੁੰਦੇ ਆ, ਤੇ ਉਹਨਾਂ ਨੂੰ ਲੀਗਲ ਸਰਵਿਸ ਜਿਹੜੀ ਆ, ਪਹਿਲਾਂ ਅਮਰੀਕਾ ਦੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜੋ ਫੈਡਰਲੀ ਫੰਡਡ ਸੀਗੀਆਂ ਉਹ ਪ੍ਰੋਵਾਈਡ ਕਰਦੀਆਂ ਸੀਗੀਆਂ। ਡਿਪਾਰਟਮੈਂਟ ਆਫ ਜਸਟਿਸ ਨੇ ਕੱਲ ਆਰਡਰ ਜਾਰੀ ਕਰ ਦਿੱਤਾ ਵੀ ਕੋਈ ਵੀ ਜਿਹੜੀ ਫੈਡਰਲੀ ਫੰਡਡ ਲੀਗਲ ਸਰਵਿਸ ਪ੍ਰੋਵਾਈਡਰ ਆ ਉਹ ਹੁਣ ਸਪੋਰਟ ਨਹੀਂ ਕਰ ਸਕਦੀ, ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਬੰਦ ਕੀਤਾ ਜਾਂਦਾ ਹੈਗਾ। ਇਹਨਾਂ ਦੇ ਵਿੱਚ ਓਰੀਐਂਟੇਸ਼ਨ ਪ੍ਰੋਗਰਾਮ, ਲੀਗਲ ਓਰੀਐਂਟੇਸ਼ਨ ਪ੍ਰੋਗਰਾਮ, ਇਮੀਗ੍ਰੇਸ਼ਨ ਕੋਰਟ, ਹੈਲਪ ਡੈਸਕ, ਦਾ ਫੈਮਿਲੀ ਗਰੁੱਪ ਲੀਗਲ ਓਰੀਐਂਟੇਸ਼ਨ ਪ੍ਰੋਗਰਾਮ ਐਂਡ ਦਾ ਕਾਉਂਸਲ ਫਾਰ ਚਿਲਡਰਨ ਇਨੀਸ਼ੀਏਟਿਵ ਕਰਕੇ ਇਹ ਜਿਹੜੀਆਂ ਡਿਪਾਰਟਮੈਂਟ ਸੀਗੀਆਂ, ਉਹਨਾਂ ਲੋਕਾਂ ਨੂੰ ਰਿਪਰੈਜ਼ੈਂਟ ਕਰਦੀਆਂ ਸੀਗੀਆਂ ਜਿਹੜੇ ਵਕੀਲ ਅਫੋਰਡ ਨਹੀਂ ਕਰ ਸਕਦੇ ਸੀਗੇ, ਜਿਨ੍ਹਾਂ ਕੋਲ ਕੋਈ ਵਕੀਲ ਨਹੀਂ ਹੁੰਦਾ ਸੀਗਾ। ਅਮਰੀਕਾ ਦੇ ਵਿੱਚ 3.5 ਮਿਲੀਅਨ ਕੇਸ ਇਸ ਵੇਲੇ ਕੋਰਟਸ ਦੇ ਵਿੱਚ ਪਏ ਆ, ਕਿਉਂਕਿ ਬੈਕਲੌਗ ਬਹੁਤ ਆ। ਹੁਣ ਜਦੋਂ ਇਹ ਉਹਨਾਂ ਨੂੰ ਸਪੋਰਟ ਨਹੀਂ ਮਿਲੂਗੀ, ਉਹਨਾਂ ਨੂੰ ਕੋਈ ਫਾਈਟ ਕਰਨ ਵਾਲਾ ਨਹੀਂ ਹੋਊਗਾ, ਤੇ ਜਿਸ ਟਾਈਮ ਦੇ ਉੱਤੇ ਆਪਾਂ ਕਹਿੰਦੇ ਸੀ ਨਾ ਵੀ ਈਵਨ ਅਟਾਰਨੀ ਤਿਰਕੀਆਣਾ ਹੁਣੀ ਵੀ ਕਹਿੰਦੇ ਸੀ ਵੀ ਉਹ ਤਾਂ ਘੰਟੇ ਦੇ ਵਿੱਚ 6-6 7-7 ਬੰਦੇ ਉਹਨੇ ਜਿਹੜੇ ਉਹਨਾਂ ਦੇ ਕੇਸ ਡਿਸਕਸ ਕਰਨੇ ਆ, 5 ਮਿੰਟ ਚ ਇੱਕ। ਇਹੀ ਨਹੀਂ, ਆਲਰੇਡੀ ਜਿਹੜੇ ਟਰੰਪ ਹੋਣਾ ਦੇ ਆਦੇਸ਼ਾਂ ਦੇ ਉੱਤੇ ਬਾਰਡਰ ਦੇ ਉੱਤੇ ਕੋਈ ਵੀ ਨਵਾਂ ਅਸਾਈਲਮ ਕੇਸ ਕਹਿੰਦੇ ਵੀ ਉਹ ਨਹੀਂ ਲਿਆ ਜਾ ਰਿਹਾ। ਉੱਥੇ ਜਿਹੜਾ ਵੀ ਲੋਕ ਫੜੇ ਜਾ ਰਹੇ ਆ ਉਹਨਾਂ ਨੂੰ ਨਾਲ ਦੇ ਨਾਲ ਡਿਟੈਂਸ਼ਨ ਸੈਂਟਰ 'ਚ ਵੀ ਖੜਨ ਦੀ ਬਜਾਏ ਇਹ ਰਿਪੋਰਟਸ ਆ ਰਹੀਆਂ ਵੀ ਉਹਨਾਂ ਨੂੰ ਵਾਪਸ ਬਾਰਡਰ ਪਾਰ ਕਰਕੇ ਪਰਲੇ ਪਾਸੇ ਜਿਹੜਾ ਉਹ ਘੱਲਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਨਵੇਂ ਜਿਹੜੇ ਅਸਾਈਲਮ ਕੇਸ ਲੈਣ ਦੇ ਉੱਤੇ ਬਾਰਡਰ ਉੱਤੇ ਟਰੰਪ ਉਹਨਾਂ ਨੇ ਐਗਜ਼ੈਕਟਿਵ ਆਰਡਰ ਦੇ ਤਹਿਤ ਰੋਕ ਲਾਈ ਆ ਵੀ ਕਹਿੰਦੇ ਵੀ ਅਮਰੀਕਾ ਦੀ ਇਨਵੇਜਨ ਜਿਹੜੀ ਉਹ ਹੋ ਰਹੀ ਆ ਇਸ ਟਾਈਮ, ਘੁਸਪੈਠ ਜਿਹੜੀ ਅਮਰੀਕਾ ਦੀ ਹੋ ਰਹੀ ਆ ਉਹਦੇ ਉੱਤੇ ਲੋਕ ਚੜ ਕੇ ਆ ਰਹੇ ਆ। ਸੋ ਇਸ ਲਈ ਅਸਾਈਲਮ ਵੀ ਜਿਹੜਾ ਉਹਨਾਂ ਨੇ ਹਾਲ ਦੀ ਘੜੀ ਬੰਦ ਜਿਹੜਾ ਉਹ ਕਰ ਦਿੱਤਾ ਆ ਨਵਾਂ ਜਿਹੜਾ ਅਸਾਈਲਮ ਲੈਣ ਦੇ ਲਈ। ਬਾਕੀ ਵਿਜ਼ਿਟਰ ਵੀਜ਼ੇ ਵਾਲੀ ਗੱਲ ਤੁਸੀਂ ਆਲਰੇਡੀ ਜਿਹੜੀ ਉਹ ਸ਼ੇਅਰ ਕਰ ਚੁੱਕੇ ਆ ਵੀ ਉਸ ਉੱਤੇ ਵੀ ਕਿਸ ਤਰੀਕੇ ਦੇ ਨਾਲ ਸਖਤੀ ਜਿਹੜੀ ਉਹ ਹੋਣ ਜਾ ਰਹੀ ਆ। ਇੱਥੇ ਤਾਂ ਇਹ ਹੋਣਾ ਆ ਹਰਜੋਤ ਸਿੰਘ ਜੀ ਵੀ ਗੱਲ ਕਿਸੇ ਨੂੰ ਇਹ ਮਾੜੀ ਵੀ ਲੱਗੂਗੀ, ਆਪਣੇ ਬਹੁਤ ਸਾਰੇ ਜਿਹੜੇ ਲੋਕ ਵਿਜ਼ਿਟਰ ਵੀਜ਼ੇ ਤੇ ਆਉਂਦੇ ਵੀ ਕਈ ਜਿਹੜੇ ਆ ਉਹ ਗੁਰੂ ਘਰਾਂ ਚ ਆ ਕੇ ਕੀਰਤਨ ਵੀ ਕਰਦੇ ਆ, ਉਹ ਹੋਰ ਵੀ ਕੰਮ ਜਿਹੜੇ ਕਰਦੇ ਆ। ਕਈ ਵਾਰੀ ਤੇ ਸਾਨੂੰ ਹੀ ਇੱਥੇ ਕਾਲ ਕਰ ਦਿੰਦੇ ਵੀ ਅਸੀਂ ਵਿਜ਼ਿਟਰ ਵੀਜ਼ੇ ਤੇ ਆਏ, ਸਾਨੂੰ ਕੰਮ ਦਵਾ ਦਿਓ। ਭਾਈ ਜੇ ਕਿਤੇ ਇਹਨਾਂ ਨੂੰ ਹੁਣ ਮਾੜੀ ਜੀ ਵੀ ਭਿਣਕ ਲੱਗ ਗਈ, ਪਤਾ ਲੱਗ ਗਿਆ ਵੀ ਤੁਸੀਂ ਇਹ ਕੰਮ ਕੀਤਾ ਜਾਂ ਕਰ ਰਹੇ ਸੀਗੇ, ਤਾਂ ਫਿਰ ਉਹਨਾਂ ਨੇ ਪੱਕਾ ਹੀ ਜਿਹੜਾ ਤੁਹਾਡਾ ਵੀਜ਼ਾ ਵੀ ਉੱਥੇ ਨਾਲ ਦੇ ਨਾਲ ਰੱਦ ਕੀਤਾ ਜਾ ਸਕਦਾ ਆ। ਸੋ ਇਹ ਜਿਹੜਾ ਇਦਾਂ ਦਾ ਮਾਹੌਲ ਇਹਨਾਂ ਨੇ ਸਿਰਜ ਦਿੱਤਾ ਆ, ਇਦਾਂ ਦਾ ਮਾਹੌਲ ਜਿਹੜਾ ਉਹ ਬਣ ਚੁੱਕਾ ਆ। ਸਖਤੀ ਇਸ ਟਾਈਮ ਪੂਰੀ ਜਿਹੜੀ ਹੋਈ ਆ ਟੂ ਦਾ ਡਾਟ ਜਾਂ ਐਕਸਟੈਂਡ ਕਰਕੇ ਲਾ ਨੂੰ ਜਿਹੜਾ ਉਹ ਇਸ ਟਾਈਮ ਪੂਰੀ ਤਰ੍ਹਾਂ ਦੇਖਿਆ ਜਾ ਰਿਹਾ ਹੈ। ਸੋ ਫਾਰ ਮੈਜੋਰਿਟੀ ਚ ਜਿਹੜੇ ਜਹਾਜ਼ ਆ ਉਹ ਭੇਜੇ ਗਏ ਆ ਜਾਂ ਲੋਕਾਂ ਨੂੰ ਭੇਜਿਆ ਗਿਆ, ਉਹ ਗਵਾਟਾਮਾਲਾ ਨੂੰ ਭੇਜਿਆ ਗਿਆ ਹੈਗਾ। ਇਮੀਗ੍ਰੇਸ਼ਨ ਕਸਟਮ
ਆਫੀਸਰ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ 6.5 ਲੱਖ ਦੇ ਕਰੀਬ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਜਿਨ੍ਹਾਂ ਦੇ ਕੋਲ ਕ੍ਰਿਮੀਨਲ ਹਿਸਟਰੀ ਹੈਗੀ ਆ, ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਛੱਡਿਆ ਗਿਆ ਸੀ। ਇਹਦੇ ਵਿੱਚੋਂ 4,25,000 ਦੀ ਕਨਵਿਕਸ਼ਨ ਵੀ ਹੋ ਚੁੱਕੀ ਆ ਤੇ ਬਾਕੀਆਂ ਦੇ ਜਿਹੜੇ ਟਰਾਇਲ ਆ ਉਹ ਪੈਂਡਿੰਗ ਹੈਗੇ ਆ। ਓਵਰਆਲ ਜੇ ਕਹਿੰਦੇ ਵੀ ਟਰੰਪ ਨਹੀਂ ਦੱਸ ਰਹੇ ਆ ਵੀ ਅਮਰੀਕਾ ਦੇ ਵਿੱਚ 11 ਮਿਲੀਅਨ ਇਮੀਗ੍ਰੈਂਟਸ ਆ ਜੋ ਇਲੀਗਲੀ ਹੈਗੇ ਆ ਤੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈਗਾ। ਹਾਲਾਂਕਿ ਬਾਰ-ਬਾਰ ਟੌਮ ਹੋਮਨ ਜੋ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਜਿਹੜੇ ਸੈਕਸ ਅਫੈਂਡਰਸ ਆ, ਕ੍ਰਿਮੀਨਲ ਹੈਗੇ ਆ, ਡਰੱਗ ਵੇਚਦੇ, ਉਹਨਾਂ ਦੇ ਪਿੱਛੇ ਜਾ ਰਹੇ ਆ, ਪਰ ਜਦੋਂ ਕਹਿੰਦੇ ਛਾਪਾ ਪਊਗਾ ਜੇ ਉੱਥੇ ਕੋਈ ਹੋਰ ਵੀ ਬੰਦਾ ਅਨਡਾਕੂਮੈਂਟਡ ਹੋਇਆ ਉਹਨੂੰ ਅਰੈਸਟ ਕੀਤਾ ਜਾਊਗਾ। ਹੁਣ ਤਾਂ ਆਪਾਂ ਦੇਖਿਆ ਵੀ ਸਿਟੀਜ਼ਨ ਵੀ ਫੜੇ ਆ ਨਹੀਂ, ਉਹ ਠੀਕ ਆ ਵੀ ਛੱਡ ਦਿੱਤੇ ਬਾਅਦ ਦੇ ਵਿੱਚ, ਖੱਜਲ ਤਾਂ ਹੁੰਦੇ ਆ ਪਰ ਨਾ, ਕਲਰ ਦੇਖ ਕੇ ਜ਼ਰੂਰ ਸਾਰਿਆਂ ਨੂੰ ਫੜਿਆ ਗਿਆ ਆ। ਪ੍ਰੋਫਾਈਲ ਕੀਤਾ ਸੋ ਇੱਕ ਜਾ ਵਾਰੀ ਰਿਹਾ। ਫੇਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਸੁਣ ਰਹੇ ਹੈਗੇ ਆ, ਬਾਹਰ ਸੈਰ ਕਰਨ ਜਾਂਦੇ ਆ, ਕੰਮ ਕਰਦੇ ਆ, ਕਿਤੇ ਵੀ ਜਾਂਦੇ ਆ, ਮੇਕ ਸ਼ੋਰ ਕਰੋ ਤੁਹਾਡੇ ਕੋਲ ਪ੍ਰੋਪਰ ਆਈਡੀ ਹੋਵੇ, ਚਾਹੇ ਉਹ ਤੁਹਾਡਾ ਵਰਕ ਪਰਮਿਟ ਆ, ਗ੍ਰੀਨ ਕਾਰਡ ਆ, ਪਾਸਪੋਰਟ ਆ, ਕੁਝ ਵੀ ਆ, ਉਹ ਹੋਣਾ ਚਾਹੀਦਾ ਹੈਗਾ। ਬਿਲਕੁਲ ਉਹ ਚੀਜ਼ ਤਾਂ ਚਲੋ ਹੈਗੀ ਆ, ਪਰ ਅਮਰੀਕਾ ਦੇ ਵਿੱਚ ਤਾਂ ਦੇਖੋ ਇਲੀਗਲ ਸੀਜ਼ਰ ਐਂਡ ਸਰਚਸ ਦੇ ਉੱਤੇ ਰੋਕ ਆ। ਇਹ ਉਦਾਂ ਦਾ ਅਮੈਂਡਮੈਂਟ ਜਿਹੜਾ ਆਪਣਾ ਸੰਵਿਧਾਨ ਕਹਿੰਦਾ ਆ, ਪਰ ਫਿਰ ਵੀ ਉਸ ਦੀ ਜਿਹੜੀ ਉਲੰਘਣਾ ਜਿਹੜੀ ਹੋ ਕੇ ਵਿਦਆਊਟ ਐਨੀ ਪ੍ਰੋਬੇਬਲ ਕਾਜ਼ ਲੋਕਾਂ ਦੇ ਸਿਰਫ ਰੰਗ ਜਾਂ ਨਸਲ ਦੇ ਆਧਾਰ ਦੇ ਉੱਤੇ ਜੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਊਗਾ ਤਾਂ ਇਹ ਤਾਂ ਫਿਰ ਹੱਕਾਂ ਦੀ ਜਿਹੜੀ ਇੱਥੇ ਮਾਰੋ ਮਾਰੀ ਜਿਹੜੀ ਉਹ ਹੋਊਗੀ। ਸੋ ਇਹ ਵੀ ਚੀਜ਼ ਲੋਕ ਜਿਹੜੇ ਦੇਖੋ ਹੈਗੀਆਂ ਬੜੀਆਂ ਸੰਸਥਾਵਾਂ ਕਰ ਤਾਂ ਰਹੀਆਂ ਆ, ਉਸ ਦੇ ਉੱਤੇ ਕੰਮ ਵੀ ਕਰਨਗੇ, ਲਾ ਸੂਟ ਵੀ ਹੋਊਗੇ, ਪਰ ਜਿੰਨੀ ਚਿਰ ਨੂੰ ਇਹ ਚੀਜ਼ਾਂ ਨਿਬੜਦੀਆਂ ਆ ਉਹ ਦੇਖਣ ਵਾਲੀ ਗੱਲ ਆ। ਟਰੰਪ ਹੁਣਾਂ ਦੇ ਲਈ ਅਦਾਲਤ ਦੇ ਵਿੱਚ ਜਾਣਾ ਕੋਈ ਨਵੀਂ ਚੀਜ਼ ਥੋੜੀ ਆ। ਉਹ ਆਪਣੇ ਜਿਉਂ ਉਹਨਾਂ ਦਾ ਕਰੀਅਰ ਸ਼ੁਰੂ ਹੋਇਆ ਉਹ ਅਦਾਲਤਾਂ 'ਚ ਹੀ ਰਹੇ, ਉਹਨਾਂ ਨੂੰ ਪਤਾ ਆ, ਹੀ ਲਾਈਕਸ ਇਟ, ਵੀ ਉਹ ਕੋਈ ਉਹਨਾਂ ਨੂੰ ਕੋਈ ਇਦਾਂ ਨਹੀਂ, ਉਹਨਾਂ ਨੂੰ ਪਤਾ ਵੀ ਉੱਥੇ ਆਪਾਂ ਜਿੱਤ ਹੀ ਜਾਂਦੇ ਆ। ਉਹਨਾਂ ਨੂੰ ਲਾ ਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕਰਨਾ, ਕਿਵੇਂ ਜਿਹੜੇ ਉਹ ਕਰਨਾ ਆ, ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਕੋਲ ਜਿਹੜੀਆਂ ਉਹ ਹੈਗੀਆਂ ਆ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਨਾਲੇ ਉਹ ਤਾਂ ਸਾਰੇ ਕਹਿੰਦੇ ਨਾ ਵੀ ਟਰੰਪ ਟੀਵੀ ਸਟਾਰ ਆ ਤੇ ਉਹ ਕਹਿੰਦਾ ਵੀ ਨੈਗੇਟਿਵ ਪਬਲਿਸਿਟੀ ਵੀ ਜਿਹੜੀ ਗੁੱਡ ਪਬਲਿਸਿਟੀ ਐਨੀ ਪਬਲਿਸਿਟੀ ਇਜ਼ ਗੁੱਡ ਪਬਲਿਸਿਟੀ, ਜਿਹੜੀ ਮੁੱਖ ਦੀ ਗੱਲ ਇਹ ਆ। ਸੋ ਇੱਕ ਬਾਈਡਨ ਹੋਣਾ ਦੇ ਸਮੇਂ ਦੇ ਦੌਰਾਨ 1 ਮਿਲੀਅਨ ਤੋਂ ਵੱਧ ਜਿਹੜੇ ਲੋਕ ਆਏ ਹੈਗੇ ਆ, ਉਹਨਾਂ ਨੂੰ ਵੀ ਜਿਹੜਾ ਰਿਵਰਸ ਕਰ ਦਿੱਤਾ ਹੈਗਾ ਟਰੰਪ ਹੋਣਾ ਨੇ। ਉਹ ਹੁਣ ਮੈਂ ਪੂਰਾ ਡਿਟੇਲ 'ਚ ਆਰਟੀਕਲ ਨਹੀਂ ਪੜ੍ਹ ਸਕਿਆ ਅੱਜ, ਇਹ ਨਿਊਯਾਰਕ ਟਾਈਮ ਦਾ ਹੈਗਾ, ਉਹਦੇ 'ਚ ਉਹਨੇ ਇਹ ਲਿਖਿਆ ਵੀ ਟਰੰਪ ਆਫੀਸ਼ੀਅਲਸ ਮੂਵ ਟੂ ਕੁਇਕਲੀ ਐਕਸਪੈਲ ਮਾਈਗ੍ਰੈਂਟਸ, ਬਾਈਡਨ ਅਲਾਉਡ ਇਨ ਟੈਂਪਰੇਰੀਲੀ। ਕੁਝ ਲੋਕਾਂ ਨੂੰ ਟੈਂਪਰੇਰੀਲੀ ਬਾਈਡਨ ਜਿਹੜੇ ਹੋਣਾ ਨੇ, ਟੀਪੀਐਸ ਸੀਗੇ, ਟੈਂਪਰੇਰੀ ਪ੍ਰੋਟੈਕਟਡ ਸਟੇਟਸ, ਉਹ ਟੀਪੀਐਸ ਸਟੇਟਸ ਜਿਹੜੇ ਹੇਤੀ ਤੋਂ ਸੀ, ਜਾਂ ਉਹ ਜਿੱਥੇ ਨੈਚੁਰਲ ਡਿਜ਼ਾਸਟਰ ਆਏ ਸੀ, ਕੋਈ ਭੁਚਾਲ ਆਇਆ ਸੀ, ਹੜ੍ਹ ਆਏ ਸੀ, ਜਾਂ ਉਹਨਾਂ ਲੋਕਾਂ 1 ਮਿਲੀਅਨ ਲੋਕ ਕਹਿੰਦੇ ਵੀ ਇਸ ਪ੍ਰੋਗਰਾਮ ਦੇ ਤਹਿਤ ਜਿਹੜੇ ਉਹ ਆਏ ਸੀ। ਸੋ ਇਹ ਮੈਮੋ ਜਿਹੜਾ ਇਸ ਟਾਈਮ ਸਾਹਮਣੇ ਆਇਆ ਆ, ਜਿਸ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਕੁਇਕਲੀ ਯਾਨੀ ਕਿ ਬਹੁਤ ਹੀ ਤੇਜ਼ੀ ਦੇ ਨਾਲ ਡਿਪੋਰਟ ਕਰ ਦਿਓ, ਉਹਨਾਂ ਮੁਲਕਾਂ 'ਚ ਵਾਪਸ ਜਿਹੜਾ ਉਹ ਘੱਲ ਦਿਓ ਜਿਹੜੇ ਬਾਈਡਨ ਐਰਾ ਦੇ ਵਿੱਚ ਇੱਥੇ ਆਏ ਸੀਗੇ। ਵੀਰਵਾਰ ਨੂੰ ਉਹਨਾਂ ਨੇ ਸਾਈਨ ਕੀਤੇ, ਯਾਨੀ ਕਿ ਕੱਲ ਹੀ ਜਿਹੜਾ ਰਾਤ ਨੂੰ ਸਾਈਨ ਕੀਤਾ ਹੈ ਉਹਨਾਂ ਨੇ ਮੈਮੋ। ਸੋ ਅੱਜ ਤੜਕੇ ਪਹੁੰਚ ਗਿਆ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਕੋਲ, ਆਈਸ ਦੇ ਅਧਿਕਾਰੀਆਂ ਦੇ ਕੋਲ। ਉਹਨਾਂ ਨੂੰ ਰੋਡ ਮੈਪ ਜਿਹੜਾ ਦੇ ਦਿੱਤਾ ਗਿਆ ਆ ਵੀ ਤੁਹਾਡੀਆਂ ਜਿਹੜੀਆਂ ਸ਼ਕਤੀਆਂ ਆ ਉਹ ਹੋਰ ਵੀ ਜ਼ਿਆਦਾ ਵੱਧ ਗਈਆਂ ਨੇ, ਜਿਹੜੀਆਂ ਕਿਸੇ ਟਾਈਮ ਦੇ ਉੱਤੇ ਸਿਰਫ ਸਦਰਨ ਬਾਰਡਰ ਦੇ ਐਨਕਾਊਂਟਰ ਦੇ ਉੱਤੇ ਉਹਨਾਂ ਨੂੰ ਜਿਹੜੀਆਂ ਪਾਵਰਸ ਮਿਲਦੀਆਂ ਸੀਗੀਆਂ, ਉਹ ਹੁਣ ਉਹਨਾਂ ਨੂੰ ਇੰਟਰਨਲ ਮੁਲਕ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਉਹ ਜਿਹੜੀਆਂ ਤਾਕਤਾਂ ਉਹ ਦਿੰਦਾ ਆ, ਜਿਸ ਦੇ ਨਾਲ ਉਹ ਮਾਈਗ੍ਰੈਂਟਸ ਨੂੰ ਫੜ ਕੇ ਇੱਥੋਂ ਜਿਹੜਾ ਉਹ ਵਾਪਸ ਜਹਾਜ਼ ਤੇ ਚੜਾ ਕੇ ਇਹ ਨਹੀਂ ਪੁੱਛਣਾ ਵੀ ਪਿੱਛੇ ਨਿਆਣੇ ਕਿੰਨੇ ਆ, ਘਰ ਵਾਲੀ ਕਿੱਥੇ ਆ, ਘਰ ਵਾਲਾ ਕਿੱਥੇ ਆ, ਮਾਪੇ ਹੈਗੇ ਆ, ਨਹੀਂ ਕਹਿੰਦੇ ਇਹ ਕੰਮ ਨਹੀਂ, ਨਾਲ ਹੀ ਫੜਾਓ, ਉਹ ਜਹਾਜ਼ ਤਿਆਰ ਬੈਠੇ ਆ, ਜਿਹੜਾ ਤੁਹਾਨੂੰ ਫੋਟੋ ਆਪਾਂ ਦਿਖਾਈ ਸੀ ਉਹ 'ਚ ਬਿਠਾਉਣਾ ਆ ਤੇ ਨਾਲ ਹੀ ਜਿਹੜਾ ਤੁਹਾਨੂੰ ਛੱਡ ਕੇ ਜਿਹੜਾ ਉਹ ਆਉਣਾ ਆ। ਇਹ ਜਿਹੜਾ ਉਦਾਂ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਵਾਲਾ ਜਿਹੜਾ ਸਪੈਸ਼ਲ ਪ੍ਰੋਗਰਾਮ ਸੀਗਾ, ਕਿਊਬਾ, ਨਿਕਾਰਾਗੁਆ, ਵੈਨੇਜ਼ੁਏਲਾ ਤੇ ਹੇਟੀ, ਇਹਨਾਂ ਮੁਲਕਾਂ ਦੇ ਲਈ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਬਣਾਇਆ ਸੀ। ਤੇ ਇੱਥੋਂ ਤੱਕ ਹੀ ਕਹਿੰਦੇ ਵੀ ਇਹ ਮੈਮੋ ਇਹ ਵੀ ਕਹਿੰਦਾ ਆ ਵੀ ਅਫਗਾਨਿਸਤਾਨ ਤੇ ਯੂਕਰੇਨੀਅਨ ਇਮੀਗ੍ਰੈਂਟਸ ਜਿਹੜੇ ਅਮਰੀਕਾ ਦੇ ਵਿੱਚ ਲਿਆਂਦੇ ਗਏ ਸੀ ਇੱਕ ਹੋਰ ਵੱਖਰੇ ਸੈਪਰੇਟ ਪ੍ਰੋਗਰਾਮਸ ਦੇ ਵਿੱਚ, ਉਹਨਾਂ ਉੱਤੇ ਵੀ ਜਿਹੜਾ ਉਹ ਵਰਤਿਆ ਜਾ ਸਕਦਾ ਹੈਗਾ ਆ। ਸੋ ਬਿਲਕੁਲ ਇਸ ਜਿਹੜਾ ਨਿਊਯਾਰਕ ਟਾਈਮ ਦਾ ਆਰਟੀਕਲ ਹੈ ਇਹਦੇ ਵਿੱਚ ਰਾਜਕਨਵੀਰ ਸਿੰਘ ਲਿਖਿਆ ਵੀ ਹੂ ਆਰ ਦਾ ਮਿਲੀਅਨਸ ਆਫ ਇਮੀਗ੍ਰੈਂਟਸ ਟਰੰਪ ਵਾਂਟਸ ਟੂ ਡਿਪੋਰਟ। ਉਹ ਕਹਿੰਦੇ ਵੀ ਟਰੰਪ ਹੁਣੀ ਕਈ ਪ੍ਰੋਗਰਾਮ ਨੂੰ ਖਤਮ ਕਰਨਾ ਚਾਹੁੰਦੇ ਆ ਜਿਹੜੇ ਨਵੇਂ ਇੱਥੇ ਟੈਂਪਰੇਰੀ ਰਿਲੀਫ ਤੇ ਆਏ ਆ। ਮਿਲੀਅਨਸ ਆਫ ਅਦਰ ਵਿਦਆਊਟ ਲੀਗਲ ਸਟੇਟਸ ਮੇ ਆਲਸੋ ਬੀ ਵਲਨਰੇਬਲ ਟੂ ਡਿਪੋਰਟੇਸ਼ਨ। ਹੁਣ ਇਹਨਾਂ ਦਾ ਥੋੜਾ ਜਿਹਾ ਜੇ ਦੱਸਦੇ ਜਾਈਏ, TPS ਪ੍ਰੋਗਰਾਮ 'ਚ 1.1 ਮਿਲੀਅਨ ਆ ਇਹ ਜਿਹੜਾ ਟੈਂਪਰੇਰੀ ਉਹਨਾਂ ਨੂੰ ਸੱਦਿਆ ਗਿਆ ਸੀ। ਉਸ ਤੋਂ ਬਿਨਾਂ ਡਾਕਾ ਦੇ 5,40,000 ਦੇ ਕਰੀਬ ਆ,
ਟਰੰਪ ਹੁਣੀ ਉਹਨਾਂ ਨੂੰ ਸਪੋਰਟ ਕਰ ਰਿਹਾ ਵੀ ਉਹ ਰਹਿ ਸਕਦੇ ਆ। 2.6 ਮਿਲੀਅਨ ਲੋਕ ਵੇਟਿੰਗ ਔਨ ਅਸਾਈਲਮ ਕਲੇਮਸ, ਆਉਣ ਲਈ ਤਾਂ ਉਹਨਾਂ ਨੇ ਅਸਾਈਲਮ ਬੰਦ ਕਰਤਾ ਹੈ। ਹੁਣ ਇਹ ਜਿਹੜੇ ਕਲੇਮ ਜਿਹੜੇ ਵੇਟ ਕਰ ਰਹੇ ਆ, ਜਿਨ੍ਹਾਂ ਦੇ ਰਿਜ਼ਲਟ ਆਣੇ ਆ, ਇਹਦੇ ਉੱਤੇ ਕੀ ਹੋਊਗਾ। ਇਸ ਤੋਂ ਬਿਨਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੋ ਲੀਗਲ ਸਟੇਟਸ ਵਾਲੇ ਜਿਹੜੇ ਆ ਲੋਕ ਹੈਗੇ ਆ। ਜੀ ਬਿਲਕੁਲ। ਸੋ ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਇਹ ਹੁਣ ਸਮਾਪਤੀ ਦੇ ਵੱਲ ਨੂੰ ਆ, ਜਾਂਦੇ ਜਾਂਦੇ ਇਹ ਵੀ ਦੱਸਦੇ ਜਾਈਏ, ਟਰੰਪ ਹੁਣਾਂ ਨੇ ਕੱਲ ਇੱਕ ਹੋਰ ਐਗਜ਼ੈਕਟਿਵ ਆਰਡਰ ਸਾਈਨ ਕੀਤਾ, ਜਿਸ ਦੇ ਵਿੱਚ ਮਾਰਟਿਨ ਲੂਥਰ ਕਿੰਗ ਜੂਨੀਅਰ, JFK, ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਉਹਨਾਂ ਦੀਆਂ ਅਸੈਸੀਨੇਸ਼ਨਸ ਹੋਈਆਂ ਸੀ, ਜਿਹੜੀਆਂ ਵੀ ਰਹਿ ਗਈਆਂ ਡਾਕੂਮੈਂਟਸ ਆ, ਉਹ ਵੀ ਜਨਤਕ ਕਰਨ ਦੀ ਗੱਲ ਆਖੀ ਆ। ਉਸ ਤੋਂ ਬਾਅਦ ਚੱਕ ਸ਼ੂਮਰ ਨੇ ਜਿਹੜਾ ਕੀਤਾ, ਕਹਿੰਦਾ ਵੀ ਹੁਣ UFO ਦੇ ਬਾਰੇ ਵੀ ਜਿਹੜਾ ਉਹ ਕਰੋ ਜਲਦੀ ਜਲਦੀ, ਤੁਸੀਂ ਲੋਕਾਂ ਨੂੰ ਉਹਦੇ ਬਾਰੇ ਵੀ ਆਖਿਆ ਸੀਗਾ। ਅੱਜ ਪ੍ਰੈਜ਼ੀਡੈਂਟ ਟਰੰਪ ਨੇ ਕ੍ਰਿਪਟੋ ਦਾ ਐਗਜ਼ੈਕਟਿਵ ਆਰਡਰ ਜਿਹੜਾ ਆ ਉਹ ਜਾਰੀ ਜਿਹੜਾ ਉਹ ਕਰ ਦਿੱਤਾ ਆ। ਸੋ ਕਹਿੰਦੇ ਵੀ ਇਸ ਨੂੰ ਰੈਗੂਲੇਟ ਜਿਹੜਾ ਉਹ ਨਹੀਂ ਕੀਤਾ ਜਿਹੜਾ ਉਹ ਜਾਊਗਾ। ਇਸ ਦੇ ਕਰਕੇ ਅੱਜ ਕ੍ਰਿਪਟੋ ਦੇ ਵਿੱਚ ਪੂਰੀ ਜਿਹੜੀ ਚੜਾਈ ਆ ਉਹ ਚੱਲ ਰਹੀ ਹੈ। ਜਿਨ੍ਹਾਂ ਨੇ ਕ੍ਰਿਪਟੋ ਲਏ ਆ, ਬਿਟਕੋਇਨ ਜਿਨ੍ਹਾਂ ਦੇ ਹੋਣਗੇ, ਉਹ ਤਾਂ ਦੀ ਤਾਂ ਚੱਲ ਰਹੇ ਆ। ਸੋ ਕ੍ਰਿਪਟੋ ਦਾ ਜਿਹੜਾ ਐਗਜ਼ੈਕਟਿਵ ਆਰਡਰਸ ਆ, ਉਹ ਇਸ ਮੌਕੇ ਜਿਹੜਾ ਟਰੰਪ ਹੋਣਾ ਨੇ ਰੀਸੈਂਟਲੀ ਹੁਣੇ ਅੱਜ ਹੀ ਜਿਹੜਾ ਉਹ ਸਾਈਨ ਕਰ ਦਿੱਤਾ ਹੈਗਾ ਆ। ਸੋ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ। ਰੋਜ਼ ਹੀ ਕਈ ਐਗਜ਼ੈਕਟਿਵ ਆਰਡਰ ਜਿਹੜੇ ਉਹ ਸਾਈਨ ਹੋ ਰਹੇ ਆ, ਕਈ ਵਾਰੀ ਤੇ ਆਪਣੇ ਆਪ ਨੂੰ ਵੀ ਉਸ ਦੇ ਵਿੱਚ ਕੀਪ ਅਪ ਕਰਨਾ ਬਹੁਤ ਔਖਾ ਹੋ ਰਿਹਾ। ਸੋ ਜਿੱਦਾਂ ਆਪਾਂ ਨਾ ਪਹਿਲੋਂ ਕਹਿੰਦੇ ਰਹੇ ਸੀਗੇ ਵੀ ਪਹਿਲੇ ਟਰਮ ਦੇ ਵਿੱਚ ਟਰੰਪ ਹੁਣਾਂ ਨੂੰ ਪਤਾ ਨਹੀਂ ਸੀ ਕਿੱਦਾਂ ਕਰਨਾ, ਕਿਵੇਂ ਚੱਲਦਾ ਆ। 4 ਸਾਲ ਜਦੋਂ ਹੁਣ ਲਾ ਕੇ ਗਏ ਆ, ਉਹਨਾਂ ਚੋਂ ਬਹੁਤ ਸਾਰੇ ਜਿਹੜੇ ਇਹਨਾਂ ਦੇ ਐਡਵਾਈਜ਼ਰਸ ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ, ਉਹਨਾਂ ਨੂੰ ਹੁਣ ਪਤਾ ਆ ਵੀ ਚੱਕਾ ਕਿੱਦਾਂ ਗਿੜਦਾ ਆ। ਸੋ ਪੂਰੀ ਤਰੀਕੇ ਦੇ ਨਾਲ ਤਿਆਰੀ ਦੇ ਨਾਲ ਲੈਸ ਹੋ ਕੇ ਜਿਹੜੇ ਉਹ ਇਸ ਟਾਈਮ ਪਹੁੰਚੇ ਹੋਏ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਹੋਰ ਐਗਜ਼ੈਕਟਿਵ ਐਕਸ਼ਨ ਜਿਹੜਾ ਉਹ ਕੱਲ ਜਿਹੜਾ ਜਾਰੀ ਕੀਤਾ ਆ, ਵੀ ਕਹਿੰਦੇ ਵੀ ਅਮਰੀਕਨ ਲੀਡਰਸ਼ਿਪ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਕਿਤੇ ਅਮਰੀਕਾ ਪਿੱਛੇ ਨਾ ਰਹਿ ਜਾਵੇ। ਜਿਹੜੀਆਂ ਵੀ ਉਸ ਦੇ ਵਿੱਚ ਅੜਚਣਾਂ ਆ ਰਹੀਆਂ ਆ, ਉਹਨਾਂ ਨੂੰ ਵੀ ਉਹ ਖਤਮ ਜਿਹੜਾ ਉਹ ਕਰਨਗੇ। ਉਹ ਜਿਹੜੀ ਹੈ ਨਾ, ਇਹ ਥੋੜੀ ਜਿਹੀ ਚਿੱਥ ਕੇ ਦੇਖਣ ਵਾਲੀ ਗੱਲ ਆ। ਦੁਨੀਆ ਦੇ ਸਭ ਤੋਂ ਅਮੀਰ CEO ਤੇ ਪ੍ਰਾਈਵੇਟ ਜਿਹੜੀ ਫੰਡਿੰਗ ਹੋ ਕੇ ਜਦੋਂ AI ਦਾ ਇਨਫਰਾਸਟ੍ਰਕਚਰ ਤਿਆਰ ਹੋਊਗਾ, ਉਹ ਲੋਕਾਂ ਦੀ ਭਲਾਈ ਲਈ ਹੋਊਗਾ ਜਾਂ ਉਹ ਉਹਨਾਂ ਦੇ ਫਾਇਦੇ ਲਈ ਹੋਊਗਾ। ਅਮਰੀਕਾ ਦੇ ਲੋਕਾਂ ਦੇ ਡਾਟਾ ਨੂੰ ਯੂਜ਼ ਕਰਦੇ ਹੋਏ ਇਹ ਹਰ ਇੱਕ ਜਣਾ ਜਿਹੜਾ ਉਹ ਜ਼ਰੂਰ ਨਾਲ ਦੇ ਨਾਲ ਸੋਚ ਜ਼ਰੂਰ ਰਿਹਾ ਹੋਊਗਾ। ਇੱਕ ਖਬਰ ਹੋਰ ਇੰਪੋਰਟੈਂਟ ਹੈ, ਆਪਾਂ ਸਾਂਝੀ ਕਰਨੀ ਆ। ਇਹ ਹੋਊਗੀ ਤਾਂ ਨਹੀਂ, ਕੈਲੀਫੋਰਨੀਆ ਦੇ ਵਿੱਚ ਆਪਣੇ ਆਪ ਨੂੰ ਅਲੱਗ ਮੁਲਕ ਬਣਾਉਣਾ ਅਮਰੀਕਾ ਤੋਂ, ਉਹਦਾ ਜਿਹੜਾ ਮੈਜਰ ਆ ਉਹ ਕੈਲੀਫੋਰਨੀਆ ਆਫ ਸੈਕਟਰੀ ਸਟੇਟ ਨੇ ਅਨਾਉਂਸ ਕੀਤਾ ਆ ਵੀ ਉਹ ਕਲੀਅਰ ਹੋ ਗਿਆ ਆ। ਸੋ ਇਸ ਮੈਜਰ ਦੇ ਮੁਤਾਬਕ ਜੇ 50% ਰਜਿਸਟਰਡ ਵੋਟਰਸ ਪਾਰਟਿਸਿਪੇਟ ਕਰਦੇ ਇਲੈਕਸ਼ਨ ਦੇ ਵਿੱਚ ਤੇ 55% ਯੈਸ ਕਰਦੇ ਆ, ਤੇ ਇਹਦਾ ਮਤਲਬ ਵੋਟ ਆਫ ਨੋ ਕੌਨਫੀਡੈਂਸ ਇਨ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੇ ਐਕਸਪ੍ਰੈਸ਼ਨ ਆਫ ਦਾ ਵਿਲ ਆਫ ਦਾ ਪੀਪਲ ਆਫ ਕੈਲੀਫੋਰਨੀਆ ਵੀ ਅਸੀਂ ਅਲੱਗ ਕੰਟਰੀ ਬਣਨਾ ਆ। ਤੇ ਇਹ ਜਿਹੜਾ ਆ ਜੁਲਾਈ 22 ਤੱਕ 5 ਲੱਖ ਦੇ ਕਰੀਬ ਜਿਹੜੇ ਸਿਗਨੇਚਰਸ ਆ ਇਕੱਠੇ ਕਰਨੇ ਪਊਗੇ ਤੇ ਇਹ ਫਿਰ ਬੈਲਟ ਦੇ ਉੱਤੇ ਆ ਸਕਦਾ ਹੈਗਾ ਆ। ਲੀਗਲੀ ਮੁਲਕ ਅਲੱਗ ਬਣਾਉਣ ਲਈ ਕਾਫੀ ਜ਼ਿਆਦਾ ਜਿਹੜਾ ਔਖਾ ਹੋਊਗਾ। ਹਾਲਾਂਕਿ ਬੈਲਟ ਤੇ ਆਊਗਾ। 5,46,651 ਸਿਗਨੇਚਰ ਚਾਹੀਦੇ ਜੁਲਾਈ 22 ਤਾਈਂ। ਇਹ KLA5 ਨਿਊਜ਼ ਚੈਨਲ ਰਿਪੋਰਟ ਕਰ ਰਿਹਾ ਆ। ਜੇ ਕੈਲੀਫੋਰਨੀਆ ਨੇ ਆਪਣੇ ਆਪ ਨੂੰ ਅਲੱਗ ਮੁਲਕ ਬਣਾਉਣਾ ਆ ਅਮਰੀਕਾ ਤੋਂ, ਉਹਦੇ ਵਾਸਤੇ ਕੌਨਸਟੀਟਿਊਸ਼ਨਲ ਅਮੈਂਡਮੈਂਟ ਹੋਊਗੀ, ਜਿਹਦੇ ਮੁਤਾਬਕ ਕਾਂਗਰਸ ਨੂੰ ਅਪਰੂਵ ਕਰਨਾ ਪਊਗਾ ਤੇ 38 ਸਟੇਟਾਂ ਨੂੰ ਅਪਰੂਵ ਕਰਨਾ ਪਊਗਾ। ਔਖਾ ਹੀ ਹੈ ਕੰਮ। ਉਹ ਕੈਲੈਗਜ਼ਿਟ ਇਹਦਾ ਨਾਮ ਜਿਹੜਾ ਦਿੱਤਾ ਜਾ ਰਿਹਾ, ਜਿੱਦਾਂ ਬ੍ਰੈਗਜ਼ਿਟ ਜਿਹੜਾ ਉਹ ਨਾਮ ਸੀਗਾ। ਅਜੇ ਤੱਕ ਤਾਂ ਹਰਜੋਤ ਸਿੰਘ ਜੀ ਉਹ ਜਿਹੜਾ ਟਾਈਮ ਵਾਲਾ ਪਾਸ ਕੀਤਾ ਪ੍ਰਪੋਜੀਸ਼ਨ, ਉਹ ਤਾਂ ਸਾਡਾ ਅਜੇ ਸੈੱਟ ਨਹੀਂ ਹੋਇਆ। ਇਹ ਵੱਖਰਾ ਮੁਲਕ ਜਿਹੜਾ ਇਹਨਾਂ ਨੇ ਬਣਾਉਣਾ। ਪਰ ਇੱਕ ਦੇਖੋ ਫਿਰਾਕ ਦਿਲੀ ਆ ਅਮਰੀਕਾ ਦੀ, ਦੇਖੋ ਵੀ ਵੱਖਰੇ ਮੁਲਕ ਦੀ ਉਹ ਮੰਗ ਕਰ ਰਹੇ, ਕੋਈ ਉਹਨਾਂ ਨੂੰ ਦੇਸ਼ ਧਰੋਹੀ ਨਹੀਂ ਕਹਿਦੇ ਆ। ਕੋਈ ਮਾਰ ਨਹੀਂ ਰਿਹਾ, ਰੈਫਰੈਂਡਮ ਵੀ ਇੱਕ ਹਿਸਾਬ ਨਾਲ ਉਹਨਾਂ ਦੀ ਖਬਰ ਵੀ ਸਾਂਝੀ ਹੋ ਰਹੀ ਆ, ਉਹਨਾਂ ਦੀ ਖਬਰ ਵੀ ਸਾਂਝੀ ਹੋ ਰਹੀ ਆ। ਖਬਰ ਸਾਂਝੀ ਕਰਦੇ ਉਹਨਾਂ ਦੇ ਤੁਸੀਂ ਟੀਵੀ ਚੈਨਲ, ਨਾਲੇ ਕੋਈ ਪਹਿਲਾ ਸੂਬਾ ਨਹੀਂ ਆ ਵੀ ਜਿਹਨੇ ਆਖਿਆ। ਟੈਕਸਸ ਨੇ ਕਈ ਵਾਰੀ ਟਰਾਈ ਕਰ, ਉਹਨਾਂ ਦੇ ਵਿੱਚ ਵੀ ਚਰਚਾ ਜਿਹੜੀ ਉਹ ਚੱਲਦੀ ਰਹਿੰਦੀ ਆ। ਉਹ ਤਾਂ ਉਹਨਾਂ ਦਾ ਜਿਹੜਾ ਬਿਜਲੀ ਦਾ ਗ੍ਰਿਡ ਆ ਵੱਖਰਾ ਹੀ ਆ ਪੂਰੀ ਮੁਲਕ ਦੇ ਨਾਲੋਂ, ਉਹ ਆਪਣਾ ਵੱਖਰਾ ਹੀ ਚਲਾਉਂਦੇ ਆ। ਸੋ ਕਈ ਚੀਜ਼ਾਂ ਜਿਹੜੀਆਂ ਉਹ ਇਸ ਤਰੀਕੇ ਦੇ ਨਾਲ ਹੋ ਰਹੀਆਂ। ਸੋ 2028 ਦੇ ਬੈਲਟ ਦੇ ਉੱਤੇ ਕੀ ਆਪਾਂ ਕੈਲੀਫੋਰਨੀਆ ਨੂੰ ਇੱਕ ਵੱਖਰੇ ਮੁਲਕ ਦਾ ਜਿਹੜਾ ਆ ਉਹਦੇ ਉੱਤੇ ਵੋਟ ਪਾਉਣ ਨੂੰ ਮਿਲੂਗੀ, ਇਹ ਜਿਹੜੀ ਹੁਣ ਦੇਖਣ ਵਾਲੀ
ਗੱਲ ਰਹੇਗੀ। ਜੀ। ਅਜੇ ਦਿੱਲੀ ਥੋੜੀ ਜਿਹੀ ਦੂਰ ਆ ਕਿ ਸੈਕਰਾਮੈਂਟੋ ਦੂਰ ਕਿਹਾ ਕਰੀਏ ਹਰਜੋਤ ਸਿੰਘ ਜੀ, ਵਾਸ਼ਿੰਗਟਨ ਡੀਸੀ ਸੋ ਦੂਰ ਆ। ਜੇ ਇੱਕ ਵਾਰੀ ਫੇਰ ਸਰੋਤਿਆਂ ਨੂੰ ਬੇਨਤੀ ਕਰਦੇ ਆ ਵੀ ਕੱਲ ਨੂੰ ਇਮੀਗ੍ਰੇਸ਼ਨ ਦਾ ਜਿਹੜਾ ਸ਼ੋਅ ਹੋਣਾ, ਜੇ ਤਿਰਕੀ ਆਣਾ ਉਹਨਾਂ ਦਾ ਇਮੀਗ੍ਰੇਸ਼ਨ ਅਟਾਰਨੀ ਕੀ ਕੁਝ ਵਾਪਰ ਰਿਹਾ, ਲੀਗਲੀ ਕੀ ਵਾਪਰੂਗਾ, ਉਹਦੇ ਬਾਰੇ ਉਹ ਡਿਸਕਸ ਕਰਨਗੇ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਤਸੱਲੀ ਮਚੀ ਹੋਈ ਆ।